अच्छा जी जी। बंद 146 डॉक्टर साहब। हाँ जी बंद 146। बंद 146। जी जी 146 द्रोही रब दी न्याओ कमाओ पैंचो। डॉक्टर साहब आवाज नहीं आ रही, तुसी म्यूट हो गए हो। ठीक हो गया जी ठीक हो गया। द्रोही रब दी न्याओ कमाओ पैंचो भरे देश विच फाटिया कुटिया हां। द्रोही रब दी अल्लाह दे वास्ते ਜਿਹੜੇ ਤੁਸੀਂ ਪੈਂਚ ਬਣੇ ਹੋ, ਤੁਸੀਂ ਇਨਸਾਫ ਕਰੋ, ਨਿਆਂ ਕਮਾਓ, ਇਨਸਾਫ ਕਰੋ। ਭਰੇ ਦੇਸ਼ ਵਿੱਚ ਫਾਟਿਆ ਕੁੱਟਿਆ ਹਾਂ। ਮੈਨੂੰ ਪੂਰੇ ਦੁਨੀਆ ਦੇ ਸਾਹਮਣੇ ਕੁੱਟਿਆ ਤੇ ਮਾਰਿਆ ਗਿਆ ਹੈ। ਫਾਟਣਾ ਵੀ ਉਹੋ ਹੀ ਹੁੰਦਾ ਹੈ ਜੋ ਕੁੱਟਣਾ ਹੁੰਦਾ ਹੈ। ਤੇ ਉਹ ਤੁਸੀਂ ਉਹ ਤੋਂ ਲਫ਼ਜ਼ ਨਿਕਲਿਆ ਨਾ ਫੈਂਟਾ, ਤੈਨੂੰ ਫੈਂਟਾ ਲਾਵਾਂਗਾ। ਅੱਛਾ ਜੀ ਮੁਰਸ਼ਿਦ ਬਖਸ਼ਿਆ ਸੀ ਠੂਠਾ ਭੰਨਿਆ ਨਹੀਂ। ਯਾਨੀ ਮੁਰਸ਼ਿਦ ਮੇਰੇ ਨੇ, ਜਿਹੜਾ ਵੀ ਉਹਦਾ ਮੁਰਸ਼ਿਦ ਸੀ, ਉਹਨੇ ਮੈਨੂੰ ਜਿਹੜਾ ਖਾਸ ਠੂਠਾ ਦਿੱਤਾ ਸੀ, ਉਹਨੂੰ ਉਹਨਾਂ ਨੇ ਭੰਨ ਦਿੱਤਾ। ਧੁਰੋਂ ਜੜ੍ਹਾਂ ਥੀ ਲਾਇ ਕੇ ਪੁੱਟਿਆ ਹਾਂ। ਤੇ ਮੇਰੀ ਜਿਹੜੀ ਬਹੁਤ ਬੇਸ ਸੀ, ਜਿੱਥੇ ਮੈਂ ਗਰਾਊਂਡਡ ਸਾਂ, ਮੈਨੂੰ ਉੱਥੋਂ ਇਹਨਾਂ ਨੇ ਕੱਢ ਕੇ ਸੁੱਟ ਦਿੱਤਾ ਹੈ। ਯਾਨੀ ਮੇਰਾ ਠੂਠਾ ਭੰਨ ਕੇ। ਮੈਂ ਮਾਰਿਆ ਵੇਖਦੇ ਮੁਲਕ ਸਾਰੇ, ਧਰੂ ਕਰੰਗ ਮੋਏ ਵਾਂਗ ਸੁੱਟਿਆ ਹਾਂ। ਮੈਂ ਮਾਰਿਆ ਮੁਲਕ ਵੇਖਦੇ ਮੁਲਕ ਸਾਰੇ। ਮੈਨੂੰ ਜਦੋਂ ਮਾਰ ਪੈ ਰਹੀ ਸੀ ਤੇ ਸਾਰਾ ਮੁਲਕ ਵੇਖ ਰਿਹਾ ਸੀ, ਮਤਲਬ ਉਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਸੀ। ਤੇ ਮੈਨੂੰ ਮਰੇ ਹੋਏ ਕਰੰਗ ਹੁੰਦਾ ਹੈ ਜਿਹੜਾ ਡੈਡ ਬਾਡੀ ਜਾਨਵਰ ਦੀ, ਉਹਨੂੰ ਕਰੰਗ ਕਹਿੰਦੇ ਨੇ। ਤੇ ਉਹ ਉਹਨਾਂ ਦੇ ਨਾਲ ਖਾਸ ਤੌਰ ਤੇ ਉਹਨਾਂ ਬਾਡੀਜ਼ ਦੇ ਨਾਲ ਡੀਲ ਕਰਨ ਲਈ ਇੱਕ ਖਾਸ ਜ਼ਾਤ ਹੈਗੀ ਹੈ ਪੰਜਾਬ ਚ, ਕੰਗਰ ਦੀ। ਤੁਸੀਂ ਸੁਣੀ ਹੈ? ਨਹੀਂ ਡਾਕਟਰ ਸਾਹਿਬ। ਹਾਂ, ਇੱਕ ਕੰਗਰ ਦੀ ਹੁੰਦੀ ਹੈ। ਉਹਨਾਂ ਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਉਹ ਮਰੇ ਹੋਏ ਜਾਨਵਰ ਦਾ ਗੋਸ਼ਤ ਵੀ ਖਾ ਲੈਂਦੇ ਨੇ। ਤੇ ਹਾਂਜੀ ਕੰਗਰ ਕੀ ਹੁੰਦਾ ਡਾਕਟਰ ਸਾਹਿਬ? ਦੁਬਾਰਾ ਦੱਸਣਾ ਜਰਾ, ਮਿਸ ਕਰ। ਕੰਗਰ ਹਾਂਜੀ, ਇਹ ਕੀ ਹੁੰਦਾ? ਜਾਨਵਰ ਹੈ ਕੋਈ? ਨਹੀਂ ਨਹੀਂ ਨਹੀਂ, ਕਰੰਗ ਹੈ ਨਾ ਲਫ਼ਜ਼। ਜੀ ਜੀ। ਤੇ ਕਰੰਗ ਦਾ ਤੇ ਮਤਲਬ ਹੈ ਜਿਹੜਾ ਡੈਡ ਬਾਡੀ ਦਾ ਪਿੰਜਰਾ। ਠੀਕ ਹੈ ਠੀਕ ਹੈ। ਕੰਗਰ ਹੁੰਦਾ ਹੈ ਜਿਹੜਾ ਇਸ ਤਰ੍ਹਾਂ ਦੇ ਜਿਹੜੀ ਬਾਡੀਜ਼ ਨੇ ਉਹਨਾਂ ਨੂੰ ਡੀਲ ਕਰਦਾ ਹੈ। ਠੀਕ ਠੀਕ। ਮੈਂ ਬੰਦੇ ਨੇ ਉਹ ਨਾ, ਉਹ ਇਨਸਾਨ ਨੇ, ਉਹ ਆਮੀਨ ਉਹਨਾਂ ਦੀ ਕੋਈ ਜਾਤ ਹੈ ਨੇ, ਉਹ ਮਤਲਬ ਜਿਪਸੀ ਹੁੰਦੇ ਨੇ ਉਹ। ਠੀਕ ਹੈ। ਹੱਡ ਗੋਡੜੇ ਭੰਨ ਕੇ ਚੂਰ ਕੀਤੇ, ਅੜੀਦਾਰ ਗਧੋਂ ਵਾਂਗ ਕੁੱਟਿਆ ਹਾਂ। ਮੇਰੇ ਹੱਡ ਗੋਡੇ ਭੰਨ ਕੇ ਇਹਨਾਂ ਨੇ ਚੂਰੋ ਚੂਰ ਕਰ ਦਿੱਤੇ ਨੇ। ਤੇ ਇੰਜ ਮੈਨੂੰ ਕੁੱਟਿਆ ਜਿਵੇਂ ਅੜੀ ਕਰਨ ਵਾਲੀ ਖੋਤੀ ਨੂੰ ਕੁੱਟਿਆ ਜਾਂਦਾ ਹੈ। ਤੁਹਾਨੂੰ ਪਤਾ ਨਾ, ਖੋਤੀ ਦੀ ਜਿਹੜੀ ਅੜੀ ਹੈ ਬਹੁਤ ਮਸ਼ਹੂਰ ਹੈ। ਉਹ ਜੇ ਅੜ ਜਾਵੇ, ਅੱਗੇ ਜਾਣ ਤੋਂ ਇਨਕਾਰ ਕਰ ਦੇਵੇ, ਤੇ ਬੜੀ ਮੁਸ਼ਕਿਲ ਹੋ ਜਾਂਦੀ ਹੈ। ਵਾਰਿਸ ਸ਼ਾਹ ਮੀਆਂ ਵੱਡਾ ਗਜ਼ਬ ਹੋਇਆ, ਰੋਏ ਰੋਏ ਕੇ ਬਹੁਤ ਨਖੁੱਟਿਆ ਹਾਂ। ਤੇ ਵਾਰਿਸ ਸ਼ਾਹ ਮੀਆਂ ਵੱਡਾ ਗਜ਼ਬ ਹੋਇਆ, ਮੈਂ ਤੇ ਬਿਲਕੁਲ ਜਿਹੜਾ ਰੋ ਰੋ ਕੇ, ਤੇ ਮਤਲਬ ਇਹ ਹੈ ਕਿ ਨਖੁੱਟਿਆ,
ਸਾਰਾ ਪਾਣੀ ਮੈਂ ਗਵਾ ਦਿੱਤਾ ਹੈ ਅੱਖਾਂ ਦਾ। ਕੁੜੀਆਂ ਅਗਲਾ ਬੰਦ ਸਰ ਜੀ ਕੁੜੀਆਂ ਇੱਕ ਸੈਕਿੰਡ ਹਾਂਜੀ। ਸਰ ਜੀ, ਜਿਹੜਾ ਇਹ ਠੂਠੇ ਭੰਨਿਆ ਜਿਹੜਾ ਠੂਠਾ ਹੈ, ਇਹ ਜਿਹੜਾ ਮੁਰਸ਼ਦ ਦਿੰਦਾ ਹੈ ਆਪਣੇ ਆਪਣੇ ਫਾਲੋਅਰਸ ਨੂੰ, ਇਹ ਕੋਈ ਰਾਈਟ ਆਫ ਪੈਸੇਜ ਹੈਗਾ ਹੈ ਕਿ ਤੈਨੂੰ ਮੈਂ ਐਕਸੈਪਟ ਕੀਤਾ ਐਜ਼ ਅ ਫਾਲੋਅਰ, ਕਿ ਕੀ ਹੈ ਠੂਠੇ ਦਾ, ਕੀ ਵਾਟ ਇਜ਼ ਦ ਸਿਗਨੀਫੀਕੈਂਸ ਆਫ ਦੈਟ ਠੂਠਾ? ਹਾਂ, ਇਹ ਆਮ ਤੌਰ ਦੇ ਉੱਤੇ ਕਿ ਮੈਂ ਤੈਨੂੰ ਅਪਰੂਵ ਕੀਤਾ ਤੇ ਮੈਂ ਤੈਨੂੰ ਆਪਣੇ ਆਪਣੇ ਹਲਕੇ 'ਚ ਲੈ ਲਿਆ। ਜੀ ਮਤਲਬ ਤੂੰ ਮੇਰੀ ਪ੍ਰੋਟੈਕਸ਼ਨ 'ਚ ਆ ਗਿਆ। ਜੀ ਉਹ ਖੈਰ ਇਹਦੇ ਚੋਂ ਜਿਹੜੀ ਹੀਰ ਹੁਣ ਅਸੀਂ ਪੜ੍ਹ ਰਹੇ ਹਾਂ ਨਾ, ਇਹਦੇ ਵਿੱਚੋਂ ਤੇ ਉਹ ਠੂਠਾ ਕੱਢ ਦਿੱਤਾ ਹੈ। ਤੇ ਪਹਿਲੀਆਂ ਹੀਰਾਂ ਦੇ ਵਿੱਚ ਉਹ ਰਾਂਝੇ ਦਾ ਤੇ ਠੂਠੇ ਦਾ ਵੀ ਇੱਕ ਚੱਕਰ ਬੜਾ ਕਈ ਸਫ਼ਿਆਂ ਦਾ ਸੀਗਾ। ਪਰ ਉਹ ਜਦੋਂ ਉੱਥੇ ਆਵਾਂਗੇ ਮੈਂ ਤੁਹਾਨੂੰ ਦੱਸਾਂਗਾ। ਕੁੜੀਆਂ ਸੱਦ ਕੇ ਪੈਂਚਾਂ ਨੇ ਪੁੱਛ ਕੀਤੀ, ਲੰਗਾ ਕਾਸ ਨੂੰ ਘੇਰ ਕੇ ਮਾਰਿਆ ਜੇ। ਕੁੜੀਆਂ ਨੇ ਪੈਂਚਾਂ ਨੇ ਕੁੜੀਆਂ ਨੂੰ ਸੱਦਿਆ ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਜਿਹੜਾ ਲੰਗਾ ਹੈ ਇਹਨੂੰ ਘੇਰ ਕੇ ਮਾਰਿਆ ਕਿਉਂ? ਐਵੇਂ ਬਾਜ ਤਕਸੀਰ ਗੁਨਾਹ ਮਾਰਿਆ, ਇਹਨੂੰ ਬਗੈਰ ਕਿਸੇ ਗੁਨਾਹ ਤੇ ਬਗੈਰ ਕਿਸੇ ਗਲਤੀ ਦੇ ਤੁਸੀਂ ਮਾਰਤਾ। ਇੱਥੇ ਕੋਈ ਗੁਨਾਹ ਨਤਾਰਿਆ ਜੀ, ਜਾਂ ਇਹਦੇ ਕੋਈ ਤੁਸੀਂ ਇਹਦੇ ਜਿਹੜੇ ਗੁਨਾਹ ਨੇ ਉਹਨਾਂ ਦਾ ਵੀ ਨਤਾਰਾ ਕਰਕੇ ਇਹਨੂੰ ਮਾਰਿਆ। ਹਾਲ ਹਾਲ ਕਰੇ ਪਰੇ ਵਿੱਚ ਬੈਠਾ, ਐਡਾ ਕਹਿਰ ਤੇ ਖੂਨ ਗੁਜ਼ਾਰਿਆ ਜੇ। ਇਹ ਹੁਣ ਜਿਹੜਾ ਬੈਠਾ ਪਰਿਆ ਦੇ ਵਿੱਚ ਹਾਲ ਹਾਲ ਕਰ ਰਿਹਾ ਹੈ, ਤੇ ਇਹ ਤੁਸੀਂ ਬੜਾ ਹੀ ਜ਼ੁਲਮ ਕੀਤਾ ਹੈ। ਕਹੋ ਕੌਣ ਤਕਸੀਰ ਫਕੀਰ ਅੰਦਰ ਭੈੜੇ ਚੋਰ, ਫੜੇ ਚੋਰ ਵਾਂਗੂ ਘੁੱਟ ਮਾਰਿਆ ਜੇ। ਇਹ ਤੁਸੀਂ ਸਾਨੂੰ ਦੱਸੋ ਕਿ ਇਸ ਫਕੀਰ ਦੇ ਵਿੱਚ ਗਲਤੀ ਕਿਹੜੀ ਹੈਗੀ ਹੈ ਜੋ ਇਹਨੂੰ ਇਸ ਤਰ੍ਹਾਂ ਕੁੱਟਿਆ ਗਿਆ? ਜਿਵੇਂ ਫੜੇ ਹੋਏ ਚੋਰ ਨੂੰ, ਜੇ ਚੋਰ ਫੜਿਆ ਜਾਵੇ ਤੇ ਜਿਵੇਂ ਉਹਨੂੰ ਕੁੱਟ ਪੈਂਦੀ ਹੈ, ਇਵੇਂ ਉਹਨੂੰ ਮਾਰਿਆ ਤੁਸੀਂ। ਜੁੱਗੀ ਸਾੜ ਕੇ ਮਾਰ ਕੇ ਭੰਨ ਭਾਂਡੇ, ਇਸ ਫਕਰ ਨੂੰ ਮਾਰ ਉਤਾਰਿਆ ਜੀ। ਤੁਸੀਂ ਇਹਦੀ ਝੁੱਗੀ ਵੀ ਸਾੜਤੀ ਹੈ, ਭਾਂਡੇ ਵੀ ਭੰਨ ਦਿੱਤੇ ਨੇ, ਤੇ ਇਹਨੂੰ ਮਾਰ ਮਾਰ ਕੇ ਉਲਟਾ ਦਿੱਤਾ ਤੁਸੀਂ। ਵਾਰਿਸ ਸ਼ਾਹ ਮੀਆਂ ਪੁੱਛੋ ਲੜਕੀਆਂ ਨੂੰ, ਅੱਗ ਲਾ ਫਕੀਰ ਕਿਉਂ ਸਾੜਿਆ ਜੇ? ਵਾਰਿਸ ਸ਼ਾਹ ਮੀਆਂ ਪੁੱਛੋ ਲੜਕੀਆਂ ਨੂੰ, ਅੱਗ ਲਾ ਫਕੀਰ ਕਿਉਂ ਸਾੜਿਆ? ਇਹ ਤੇ ਸਾਫ਼ ਹੀ ਹੈ, ਤੁਹਾਨੂੰ ਇਹਦੀ ਤੋਂ ਤਸ਼ਰੀਹ ਦੀ ਕੋਈ ਲੋੜ ਨਹੀਂ। ਤਕਸੀਰ ਗੁਨਾਹ, ਤਕਸੀਰ ਦਾ ਮਤਲਬ ਗਲਤੀ, ਮਿਸਟੇਕ। ਇਹ ਮੇਰਾ ਖਿਆਲ ਹੈ ਅਰਬੀ ਚੋਂ ਆਇਆ ਹੈ। ਅੱਛਾ ਜੀ। ਕੁੜੀਆਂ ਸੱਦ ਕੇ ਮੂੰਹ ਉਂਗਲੀਆਂ ਘੱਤ ਕੇ ਕਹਿਣ ਸਭੇ, ਕਾਰੇ ਕਰਨ ਥੀ ਇਹ ਨਾ ਸੰਗਦਾ ਜੀ। ਉਹ ਕੁੜੀਆਂ ਜਿਹੜੀਆਂ ਨੇ ਉਹ ਹੁਣ ਉਹਦੇ ਸ਼ਿਕਾਇਤ ਦੇ ਜਵਾਬ ਦੇ ਵਿੱਚ ਡਰਾਮਾ ਕਰ ਰਹੀਆਂ ਨੇ, ਤੇ ਉਹ ਉਂਗਲੀਆਂ ਹੈਰਾਨੀ ਦੇ ਇਜ਼ਹਾਰ ਵਾਸਤੇ ਮੂੰਹ 'ਚ ਉਂਗਲੀਆਂ ਲੈ ਕੇ ਕਹਿ ਰਹੀਆਂ ਨੇ, ਮੂੰਹ ਉਂਗਲੀਆਂ ਘੱਤ ਕੇ ਕਹਿਣ ਸਾਰੀਆਂ ਕਹਿੰਦੀਆਂ ਨੇ, ਕਾਰੇ ਕਰਨ ਥੀ ਇਹ ਨਾ ਸੰਗਦਾ ਹੈ। ਇਹ ਮੁਖਤਲਿਫ ਤਰ੍ਹਾਂ ਦੀਆਂ ਵਾਰਦਾਤਾਂ ਕਰਨ ਤੋਂ ਸੰਗਦਾ ਨਹੀਂ ਹੈ, ਮਤਲਬ ਸ਼ਰਮ ਨਹੀਂ ਕਰਦਾ ਹੈ। ਸਾਡੀਆਂ ਮੰਮੀਆਂ ਟੋਂਦਾ ਤੋੜ ਗੱਲਾਂ, ਸਾਡੇ ਮੰਮੇ ਉੱਠਦਾ ਹੈ ਤੇ ਸਾਡੀਆਂ ਗੱਲਾਂ ਨੂੰ ਖਿੱਚਦਾ ਹੈ। ਪਿੱਛੋਂ ਜੋਏ ਕੇ ਸੁਥਣਾ ਸਿੰਘਦਾ ਹੈ, ਤੇ ਸਾਡੀਆਂ ਸੁਥਣਾ ਜਿਹੜੀਆਂ ਨੇ ਉਹਨਾਂ ਨੂੰ ਪਿੱਛੋਂ ਦੀ ਜਾ ਕੇ ਤੇ ਸਿੰਘਦਾ ਹੈ। ਡਾਕਟਰ ਸਾਹਿਬ ਸਿੰਘਦਾ ਹੋਏਗਾ ਜਾਂ ਸੁੰਘਦਾ ਹੋਏਗਾ? ਸੌਰੀ, ਸੁੰਘਦਾ ਹੈ। ਸਾਨੂੰ ਕੱਟੀਆਂ ਕਰੇ ਤੇ ਆਪ ਪਿੱਛੋਂ ਸਾਨੂੰ ਇਹ ਇੰਜ ਬਣਾ ਲੈਂਦਾ ਹੈ ਕਿ ਜਿਵੇਂ ਅਸੀਂ ਕੱਟੀਆਂ, ਯਾਨੀ ਮਤਲਬ ਜਵਾਨ
ਬਫਲੋਜ਼ ਹੈ ਉਸ ਤਰ੍ਹਾਂ ਸਾਨੂੰ ਬਣਾ ਲੈਂਦਾ ਹੈ ਤੇ ਪਿੱਛੋਂ ਸਾਨ ਹੋਏ ਕਿ ਆਪ ਪਿੱਛੋਂ ਸਾਨ ਹੋਏ ਕਿ ਟੱਪਦਾਰ ਰਿੰਗਦਾ ਹੈ ਤੇ ਫਿਰ ਸਾਡੇ ਪਿੱਛੇ ਜਾ ਕੇ ਤੇ ਜਿਹੜਾ ਸਾਨ ਹੁੰਦਾ ਹੈ ਨਾ, ਜਿਹੜਾ ਮੇਲ ਬਫਲੋ ਹੁੰਦਾ ਹੈ, ਜਿਹੜਾ ਮੱਝਾਂ ਨੂੰ ਗਰਭ ਕਰਨ ਲਈ ਰੱਖਿਆ ਜਾਂਦਾ ਹੈ, ਤੇ ਉਹਦੇ ਤਰ੍ਹਾਂ ਇਹ ਸਾਡੇ ਪਿੱਛੇ ਨੱਚਦਾ ਕੁੱਝਦਾ ਹੈ। ਨਾਲੇ ਬੰਨ ਕੇ ਜੋਗ ਨੂੰ ਜੋ ਦਿੰਦਾ, ਸਾਡੇ ਨਾਲੇ ਜਿਹੜੇ ਨੇ ਸੁਥਣਾ ਦੇ ਉਹ ਇੱਕ ਦੂਜੇ ਨੂੰ ਬੰਨ ਦਿੰਦਾ ਹੈ। ਗੁੱਤਾਂ ਬੰਨ ਕੇ ਖਿੱਚਦਾ ਟੁੰਗਦਾ ਹੈ, ਸਾਡੀਆਂ ਗੁੱਤਾਂ ਨੂੰ ਵੀ ਇੱਕ ਦੂਜੇ ਨਾਲ ਬੰਨ ਕੇ ਤੇ ਖਿੱਚਦਾ ਟੁੰਗਦਾ ਹੈ। ਤੇੜੋਂ ਲਾ ਘਾਈ ਦੁਆਲੇ ਫਿਰੇ ਭੌਂਦਾ, ਇਹ ਜਿਹੜੀ ਤੇੜ ਨੇ ਪਾਈ ਜਿਹੜੀ ਧੋਤੀ ਹੈ ਉਹ ਇਹ ਲਾ ਲੈਂਦਾ ਹੈ, ਨੰਗਾ ਹੋ ਜਾਂਦਾ ਹੈ ਤੇ ਸਾਡੇ ਆਲੇ ਦੁਆਲੇ ਘੁੰਮਦਾ ਹੈ। ਭੌਂ ਭੌਂ ਮੂਦਾ ਤੇ ਨਾਲੇ ਰਿੰਗਦਾ ਹੈ। ਇਹ ਜਿਹੜਾ ਐਨੀਮਲ ਵਰਲਡ ਦੇ ਵਿੱਚ ਹੈ ਨਾ, ਮਸਲਨ ਜਿਵੇਂ ਬੁੱਲ ਹੈ ਜਾਂ ਜਿਵੇਂ ਆਪਣਾ ਮੇਲ ਬਫਲੋ ਹੁੰਦਾ ਹੈ, ਇਹ ਜਦੋਂ ਆਪਣਾ ਸੈਕਸ ਦੇ ਉੱਤੇ ਹੀਟ ਦੇ ਉੱਤੇ ਆਉਂਦੇ ਨੇ ਤੇ ਇਹ ਉਹ ਫੀਮੇਲ ਦੇ ਆਲੇ ਦੁਆਲੇ ਘੁੰਮਦੇ ਨੇ ਤੇ ਮੂਤਰਦੇ ਵੀ ਜਾਂਦੇ ਨੇ ਨਾਲ, ਤੇ ਨਾਲੇ ਆਵਾਜ਼ਾਂ ਕੱਢਦੇ ਨੇ ਜਿਹਨੂੰ ਰਿੰਗਣਾ ਕਹਿੰਦੇ ਨੇ। ਵਾਰਿਸ਼ਾ ਉਜਾੜ ਵਿੱਚ ਜਾਏ ਕੇ ਤੇ ਫੁੱਲ ਕਣਾਂ ਸਾਡੀਆਂ ਸੁੰਘਦਾ ਹੈ। ਵਾਰਿਸ਼ਾ ਇਹ ਉਜਾੜ ਵਿੱਚ ਜਾ ਕੇ ਤੇ ਸਾਡੀਆਂ ਫੁਲਕਣਾ ਸੁੰਘਦਾ ਹੈ। ਫੁਲਕਣਾ ਮੇਰਾ ਖਿਆਲ ਹੈ ਕਿ ਜਿਹੜੀਆਂ ਉਹ ਮੈਂਸਸ ਦੇ ਉੱਤੇ ਕੱਪੜੇ ਜਿਹੜੇ ਔਰਤਾਂ ਇਸਤੇਮਾਲ ਕਰਦੀਆਂ ਨੇ, ਸ਼ਾਇਦ ਉਹਨੂੰ ਫੁਲਕਣਾ ਕਹਿੰਦੇ ਨੇ। ਮਤਲਬ ਵਾਰਿਸ ਸ਼ਾਹ, ਹੈਰਾਨ ਹੈ ਮੈਂ ਕਿ ਵਾਰਿਸ ਸ਼ਾਹ ਜਿਹੜਾ ਡੀਜਨਰੇਟਡ ਬੰਦਾ ਹੈ, ਉਹਦੇ ਪੋਰਟਰੇਲ ਦੇ ਵਿੱਚ ਵੀ ਉਹਨੇ ਕਿਆ ਗੰਦ ਜਿਹੜਾ ਉਹ ਦੱਸਿਆ ਹੈ। ਮਤਲਬ ਅਸੀਂ ਤੇ ਸੋਚ ਵੀ ਨਹੀਂ ਸਕਦੇ ਇੰਜ। ਲੇਕਿਨ ਇਹ ਹੈ ਕਿ ਜਿਹੜਾ ਵਾਰਿਸ ਸ਼ਾਹ ਦਾ ਜਿਹੜਾ ਥਰੂ ਆਊਟ ਪੁਆਇੰਟ ਹੈ ਨਾ ਕੈਦੋ ਦੇ ਬਾਰੇ ਚ, ਕੈਦੋ ਦੀ ਸੈਕਸੁਅਲਿਟੀ ਦੇ ਬਾਰੇ ਚ, ਉਹ ਹੈਗਾ ਕਿ ਉਹ ਇੱਕ ਡੀਰੇਂਜਡ ਆਦਮੀ ਹੈ, ਡੀਜਨਰੇਟਡ ਬੰਦਾ ਹੈ, ਜਿਹੜਾ ਕਿ ਜਿਹੜੀ ਸੁਸਾਇਟੀ ਦੇ ਵਿੱਚ ਨਾਰਮਲ ਸੈਕਸੁਅਲ ਰਿਲੇਸ਼ਨ ਹੁੰਦੇ ਨੇ ਉਹ ਉਹਨਾਂ ਨੂੰ ਦੁਰਸਤ ਨਹੀਂ ਸਮਝਦਾ। ਅੱਛਾ ਜੀ, ਉਹ ਆਖਦਾ ਮਾਰ ਗਵਾ ਦਿੱਤਾ, ਹੱਟ ਗੋਡੜੇ ਬਨ ਕੇ ਚੂਰ ਕੀਤੇ। ਅਗਲਾ ਬੰਦਾ ਹੈ, ਉਹ ਆਖਦਾ ਮਾਰ ਗਵਾ ਦਿੱਤਾ, ਹੱਡ ਗੋਡੜੇ ਬਨ ਕੇ ਚੂਰ ਕੀਤੇ। ਝੁੱਗੀ ਸਾੜ ਭਾਂਡੇ ਬਨ ਖੂਹ ਦਾੜੀ, ਲਾ ਭਾਗ ਪਟੇ ਪੁੱਟ ਦੂਰ ਕੀਤੇ। ਲਾ ਭਾਗ ਲਾ ਮੇਰੇ ਜਿਹੜੇ ਆਪਣਾ ਵਾਲ ਸਨ ਜਿਹੜੇ ਰੱਖੇ, ਉਹ ਤੋਂ ਇਹਨਾਂ ਨੇ ਪੁੱਟ ਦਿੱਤੇ ਨੇ। ਟੰਗੋਂ ਪਕੜ ਘਸੀਟ ਕੇ ਵਿੱਚ ਖਾਈ, ਲੱਤਾਂ ਮਾਰ ਕੇ ਖਲਕ ਹਜ਼ੂਰ ਕੀਤੇ। ਇਨਸਾਨੀ ਉਹ ਆਪਣੇ ਨਕਸ਼ੇ ਦੱਸ ਰਿਹਾ। ਜੇ ਤੁਹਾਨੂੰ ਕੋਈ ਲਫ਼ਜ਼ ਨਾ ਸਮਝ ਆਏ ਤੇ ਪੁੱਛ ਲਓ। ਡਾਕਟਰ ਸਾਹਿਬ, ਹਾਂਜੀ, ਲਾ ਭਾਗ ਪਟੇ ਪੁੱਟ ਦੂਰ ਕੀਤੇ, ਮੇਰੇ ਖਿਆਲ ਚ ਲਾ ਭਾਗ ਦਾ ਮਤਲਬ ਕਿ ਮੈਨੂੰ ਨੰਨਾ ਕੁੱਟਿਆ ਕਿ ਮੇਰਾ ਨਸ਼ਾ ਉਤਰ ਗਿਆ ਤੇ ਵਾਲ ਵੀ ਪੁੱਟੇ। ਆਹੋ ਮਤਲਬ ਮੇਰਾ ਜਿਹੜੀ ਭੰਗ ਦਾ ਨਸ਼ਾ ਸੀ ਉਹਨੂੰ ਵੀ ਇਹਨਾਂ ਨੇ ਮਾਰ ਦਿੱਤਾ ਤੇ ਮੈਨੂੰ ਮੇਰੇ ਵਾਲ ਵੀ ਪੁੱਟੇ। ਥੈਂਕ ਯੂ। ਵਾਰਿਸ ਸ਼ਾਹ ਗੁਨਾਹ ਤੋਂ ਪਕੜ ਕਾਫਰ, ਹੱਡ ਪੈਰ ਮਲਾਇਕਾਂ ਚੂਰ ਕੀਤੇ।
ਹੁਣ ਵਾਰਿਸ ਰਿਲੀਜੀਅਸ ਮਾਈਥੋਲੋਜੀ ਵੱਲ ਚਲਾ ਗਿਆ ਹੈ। ਵਾਰਿਸ ਸ਼ਾਹ ਗੁਨਾਹ ਤੋਂ ਪਕੜ ਕਾਫਰ ਜਿਹੜੇ ਨੇ ਉਹਨਾਂ ਨੂੰ ਗੁਨਾਹਾਂ ਦੀ ਵਜ੍ਹਾ ਤੋਂ ਫੜ ਕੇ ਮਲਾਇਕ ਜਿਹੜੇ ਹੁੰਦੇ ਨੇ ਉਹ ਫਰਿਸ਼ਤੇ ਹੁੰਦੇ ਨੇ, ਤੇ ਫਰਿਸ਼ਤਿਆਂ ਨੇ ਉਹਨਾਂ ਦੇ ਹੱਡ ਪੈਰ ਤੋੜੇ ਨੇ। ਇਹ ਜਿਹੜਾ ਕੈਦੋ ਹੈ ਉਹਦੇ ਨਾਲ ਇਸ ਤਰ੍ਹਾਂ ਦਾ ਵਾਕਿਆ ਹੋਇਆ ਹੈ। ਅਗਲਾ ਬੰਦ, ਵਾਰ ਘੱਤਿਆ ਕੌਣ ਬਲਾ ਕੁੱਤਾ, ਦੁਰਕਾਰ ਕੇ ਪਰਾਂ ਨਾ ਮਾਰਦੇ ਹੋ। ਅਸੀਂ ਤੁਹਾਡੇ ਕੁੜੀਆਂ ਕਹਿੰਦੀਆਂ ਨੇ ਆਪਣੇ ਵੱਡਿਆਂ ਨੂੰ ਕਿ ਵਾਰ ਘੱਤਿਆ ਮਤਲਬ ਅਸੀਂ ਤੁਹਾਡੇ ਵਾਰੀ ਕੁਰਬਾਨ ਜਾਈਏ। ਇਹ ਕਿਹੜਾ ਬਲਾ ਕੁੱਤਾ ਤੇ ਬਲਾ ਬਗਰੀ ਸ਼ੈ ਆ, ਇਹਨੂੰ ਤੁਸੀਂ ਮਾਰ ਕੇ ਪਰਾਂ ਬਾਹਰ ਕਿਉਂ ਨਹੀਂ ਕੱਢ ਦਿੰਦੇ। ਅਸਾਂ ਭਈੜੇ ਪਿੱਟੀਆਂ ਹੱਥ ਲਾਇਆ, ਤੁਸੀਂ ਇਤਨੀ ਗੱਲ ਨਾ ਸਾਰਦੇ ਹੋ। ਅਸਾਂ ਭਈੜੇ ਪਿੱਟੀਆਂ, ਇਹ ਆਪਣੇ ਆਪ ਨੂੰ ਗਾਲ ਦੇ ਰਹੀਆਂ ਨੇ। ਇਹਨੀ ਉਹ ਜਿਹੜੀਆਂ ਆਪਣੀ ਭਰਾ ਦੀ ਲਾਸ਼ ਦੇ ਪਿੱਟਣ, ਅਸਾਂ ਭਈੜੇ ਪਿੱਟੀਆਂ ਹੱਥ ਲਾਇਆ, ਤੁਸੀਂ ਇਤਨੀ ਗੱਲ ਨਾ ਸਾਰਦੇ ਹੋ। ਅਸੀਂ ਜੇ ਇਹਨੂੰ ਹੱਥ ਲਾਇਆ ਤੇ ਤੁਸੀਂ ਉਸ ਗੱਲ ਨੂੰ ਸਮਝਦੇ ਨਹੀਂ ਹੋ। ਗੱਲ ਨਾ ਸਾਰਦੇ ਹੋ, ਨਹੀਂ ਸਮਝਦੇ ਨਹੀਂ ਹੋ। ਫਰਫੇਜੀਆਂ ਮਕਰਿਆਂ ਠਕਰਿਆਂ ਨੂੰ ਮੂੰਹ ਲਾਏ ਕੇ ਚਾਹ ਵਿਗਾੜਦੇ ਹੋ। ਤੁਸੀਂ ਇਹ ਜਿਹੜੇ ਚੱਕਰ ਦੇਣ ਵਾਲੇ, ਧੋਖੇ ਵਾਲੇ, ਮਕਰ ਕਰਨ ਵਾਲੇ, ਇਹਨਾਂ ਸਾਰਿਆਂ ਨੂੰ ਤੁਸੀਂ ਮੂੰਹ ਲਾ ਕੇ, ਯਾਨੀ ਮਤਲਬ ਆਪਣੇ ਕੋਲ ਸੱਦ ਕੇ ਜਾਂ ਆਪਣੇ ਕੋਲ ਬਿਠਾ ਕੇ ਤੇ ਇਹਨਾਂ ਨੂੰ ਹੋਰ ਵਿਗਾੜਦੇ ਹੋ। ਮੁੱਠੀ ਮੁੱਠੀ ਨਾ ਐਡ ਅਪਰਾਧ ਪਾਉਂਦਾ, ਧੀਆਂ ਸੱਦ ਕੇ ਪਰੇ ਵਿੱਚ ਮਾਰਦੇ ਹੋ। ਇਹ ਹੌਲੀ ਹੌਲੀ ਜਿਹੜਾ ਇਹ ਐਡਾ ਵੱਡਾ ਜ਼ੁਲਮ ਜਿਹੜਾ ਹੈ ਇਹ ਤੁਸੀਂ ਕੀਤਾ ਹੈ ਕਿ ਧੀਆਂ ਨੂੰ ਪਰਿਆਂ ਵਿੱਚ ਸੱਦਿਆ। ਤੇ ਇਹ ਪਰਿਆਂ ਵਿੱਚ ਸੱਦਣ ਦਾ ਮਤਲਬ ਹੈ ਤੁਸੀਂ ਉਹਨਾਂ ਦੀ ਬੇਇੱਜ਼ਤੀ, ਉਹਨਾਂ ਦੀ ਇੱਜ਼ਤ ਲਾ ਦਿੱਤੀ ਹੈ, ਉਹਨਾਂ ਨੂੰ ਮਾਰ ਦਿੱਤਾ ਹੈ। ਇਹ ਲੁੱਚ ਮੁਸ਼ਟੰਡੜਾ ਅਸੀਂ ਕੁੜੀਆਂ ਅਜੇ ਸੱਚ ਤੇ ਝੂਠ ਨਿਤਾਰਦੇ ਹੋ। ਇਹ ਲੁੱਚ ਮੁਸ਼ਟੰਡਾ ਹੈ ਸਾਫ਼, ਤੁਹਾਨੂੰ ਪਤਾ ਹੀ ਹੈ। ਅਸੀਂ ਕੁੜੀਆਂ ਤੇ ਇਹਦੇ ਵਿੱਚ ਝੂਠ ਤੇ ਸੱਚ ਨਿਤਾਰਨ ਵਾਲੀ ਕਿਹੜੀ ਗੱਲ ਹੈ। ਇਹ ਸਾਫ਼ ਹੀ ਗੱਲ ਹੈ ਕਿ ਇਹ ਗਲਤ ਆਦਮੀ ਹੈ। ਪੁਰਸ਼ ਹੋਏ ਕਿ ਨੱਡੀਆਂ ਨਾਲ ਘੁਲਦਾ, ਤੁਸੀਂ ਗੱਲ ਕੀ ਚਾਹ ਨਿਖਾਰਦੇ ਹੋ। ਇਹ ਮਰਦ ਹੋ ਕੇ ਤੇ ਔਰਤਾਂ ਦੇ ਨਾਲ, ਕੁੜੀਆਂ ਦੇ ਨਾਲ ਘੁਲਦਾ ਹੈ, ਕੁਸ਼ਤੀ ਕਰਦਾ ਹੈ, ਤੇ ਤੁਸੀਂ ਗੱਲ ਕਿਹੜੀ ਕਰ ਰਹੇ ਹੋ। ਵਾਰਿਸ ਸ਼ਾਹ ਮੀਆਂ ਮਰਦ ਸਦਾ ਝੂਠੇ, ਰੰਨਾ ਸੱਚੀਆਂ ਸੱਚ ਕੀ ਤਾਰਦੇ ਹੋ। ਇਹ ਵਾਰਿਸ ਸ਼ਾਹ ਸਾਹਿਬ ਨੇ ਆਪਣੀ ਅਖੀਰ ਦੇ ਉੱਤੇ ਲਾ ਲਈ ਹੈ ਕਿ ਜਿਹੜੇ ਮਰਦ ਨੇ, ਯਾਨੀ ਕੁੜੀਆਂ ਦੀ ਜ਼ਬਾਨੀ, ਕਿ ਮਰਦ ਜਿਹੜੇ ਨੇ ਉਹ ਹਮੇਸ਼ਾ ਝੂਠੇ ਹੁੰਦੇ ਨੇ ਤੇ ਔਰਤਾਂ ਹਮੇਸ਼ਾ ਹੀ ਸੱਚ ਹੁੰਦੀਆਂ ਨੇ। ਮਤਲਬ ਇਹ ਹੈ ਕਿ ਐਬਸੋਲੂਟ ਪੋਜੀਸ਼ਨ ਜਿਹੜੀ ਹੈ ਉਹ ਲੈ ਲਈ ਗਈ ਹੈ। ਸਰ ਜਿਹੜਾ ਵਰਡ ਪੁਰਸ਼ ਹੈਗਾ ਹੈ, ਇਹ ਤਾਂ ਬਹੁਤ ਹੀ ਹੈਗਾ ਆ, ਹਿੰਦੀ ਹੈ, ਆਲਮੋਸਟ ਸੰਸਕ੍ਰਿਤ ਦਾ ਵਰਡ ਇੱਥੇ ਯੂਜ਼ ਕੀਤਾ। ਉਦਾਂ ਹਰ ਜਗ੍ਹਾ ਮਰਦ ਯੂਜ਼ ਕਰਦੇ ਨੇ ਪੁਰਸ਼ ਜਿਹੜਾ। ਇਹ ਲਫ਼ਜ਼ ਪੰਜਾਬੀ ਚੋਂ ਹੀ ਸੰਸਕ੍ਰਿਤ ਵਿੱਚ ਗਿਆ ਹੈ। ਅੱਛਾ ਜੀ। ਇਹ ਤੁਸੀਂ ਆਪਣੇ ਜ਼ਿਹਨ ਚੋਂ ਇੱਕ ਤਸੱਵਰ, ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿ ਠੀਕ ਕਰੋ ਕਿ ਇਹ ਜਿਹੜੇ ਸੰਸਕ੍ਰਿਤ ਵਿੱਚੋਂ ਉਹ ਲਫ਼ਜ਼, ਸੰਸਕ੍ਰਿਤ ਵਿੱਚੋਂ ਜਿਹੜੇ ਪੰਜਾਬੀ ਦੇ ਲਫ਼ਜ਼ ਤੇ ਦੂਜੀਆਂ ਜ਼ਬਾਨਾਂ ਦੇ ਲੱਭਦੇ ਨੇ ਨਾ, ਉਹ ਇੰਜ ਨਹੀਂ ਹੈ ਕਿ ਸੰਸਕ੍ਰਿਤ ਚੋਂ ਇਹਨਾਂ ਜ਼ਬਾਨਾਂ ਚ ਆਏ ਨੇ, ਬਲਕਿ ਸੰਸਕ੍ਰਿਤ ਵਿੱਚ ਇਹਨਾਂ ਜ਼ਬਾਨਾਂ ਚੋਂ ਗਏ ਨੇ। ਜੀ। ਕੈਦੋ ਬੌੜੀ ਤੇ ਫਰਿਆਦ ਕੂਕੇ, ਧੀਆਂ ਵਾਲਿਓ ਕਰੋ ਨਿਉ ਮੀਆਂ।
कैदो बौड़ी मतलब इमदाद ਲਈ ਸੱਦ ਰਿਹਾ ਹੈ ਲੋਕਾਂ ਨੂੰ ਤੇ ਫਰਿਆਦ ਕਰਨਾ ਵੀ ਹੁੰਦਾ ਹੈ, ਅਰਜ਼ ਕਰਨਾ, ਧੀਆਂ ਵਾਲਿਓ ਕਰੋ ਨਿਆਉ ਮੀਆਂ, ਮੇਰਾ ਹੱਟ ਪਸਾਰੀ ਦਾ ਲੁੱਟਿਆ ਏ। ਲੁੱਟਿਆ ਨੇ ਇੱਥੇ ਮੇਰੇ ਕੋਲ ਅਜ਼ੀਜ਼ ਵਾਲੀ ਹੈ, ਜਿਹਦੇ ਤੇ ਲੁੱਟਿਆ ਹੈ ਲਿਖਿਆ, ਲੁੱਟਿਆ ਨਹੀਂ ਹੋ ਸਕਦਾ। ਕੋਲ ਵੇਖਦਾ ਪਿੰਡ ਗਰਾਉਂ ਮੀਆਂ, ਮੇਰਾ ਭੰਗ ਅਫੀਮ ਤੇ ਪੋਸਤ ਸੜਿਆ, ਹੋਰ ਨਿਯਮਤਾਂ ਦਾ ਕਿਆ ਨਾਉ ਮੀਆਂ, ਮੇਰੀ ਤੁਸਾਂ ਦੇ ਨਾਲ ਨਾ ਸਾਂਝ ਕਾਈ, ਮੇਰੀ ਤੁਹਾਡੇ ਨਾਲ ਕੋਈ ਸਾਂਝ ਨਹੀਂ ਰਹਿ ਗਈ। ਪਿੰਨ ਟੁਕੜੇ ਪਿੰਡ ਦੇ ਖਾਉ ਮੀਆਂ, ਤੇ ਮੈਂ ਪਿੰਡ ਤੋਂ ਰੋਟੀ ਮੰਗ ਕੇ ਖਾਇਆ ਕਰਾਂਗਾ। ਗਾਲਬਨ ਇਹ ਇਸ਼ਾਰਾ ਹੈਗਾ ਕਿ ਸ਼ਾਇਦ ਉਹ ਉਹਨਾਂ ਦੀ ਜ਼ਾਤ ਦਾ ਹੀ ਹੈ, ਸਿਆਲਾਂ ਦੀ ਜ਼ਾਤ ਦਾ ਹੀ ਹੈ। ਇਹ ਸਿਆਲਾਂ ਲਈ ਬੜੀ ਬੇਇੱਜ਼ਤੀ ਦੀ ਗੱਲ ਹੈ ਕਿ ਉਹ ਉਹਨਾਂ ਦਾ ਕੋਈ ਬੰਦਾ ਬੈਗਰ ਹੋ ਜਾਵੇ। ਤੋਤੇ ਬਾਗ ਉਜਾੜਦੇ ਮੇਵਿਆਂ ਦੇ ਅਤੇ ਫਾਹ ਲਿਆਉਂਦੇ ਕਾਉ ਮੀਆਂ, ਕੈਦੋ ਕਹਿੰਦਾ ਹੈ ਕਿ ਇਹ ਅਜੀਬੋ ਗਰੀਬ ਲੋਕ ਨੇ ਕਿ ਹਾਲਾਂਕਿ ਜਿਹੜੇ ਬਾਗ ਨੂੰ ਉਜਾੜਨ ਵਾਲੇ ਤੋਤੇ ਹੁੰਦੇ ਨੇ ਤੇ ਤੋਤਿਆਂ ਨੂੰ ਫੜਨਾ ਚਾਹੀਦਾ, ਤੇ ਇਹ ਆਪਣਾ ਕਾਵਾਂ ਨੂੰ ਫੜ ਲੈਂਦੇ, ਜਿਨ੍ਹਾਂ ਦਾ ਕੋਈ ਤਲਕ ਬਾਗ ਉਜਾੜਨ ਨਾਲ ਨਹੀਂ ਹੁੰਦਾ। ਵਾਰਿਸ ਸ਼ਾਹ ਮੀਆਂ ਵੱਡੇ ਮਾਲ ਲੁੱਟੇ, ਕਿਹੜੇ ਕਿਹੜੇ ਦਾ ਲਵਾਂ ਮੈਂ ਨਾਮ ਮੀਆਂ, ਮਤਲਬ ਐਡੇ ਐਡੇ ਵੱਡੇ ਮੀਆਂ ਚੀਜ਼ਾਂ ਇਹਨਾਂ ਨੇ ਲੁੱਟੀਆਂ ਨੇ, ਤੇ ਮੈਂ ਕਿਹੜੀ ਕਿਹੜੀ ਸ਼ਾਇਦ ਦਾ ਜ਼ਿਕਰ ਕਰਾਂ। ਇਹ ਡਾਕਟਰ ਸਾਹਿਬ ਇੱਕ ਕਲੈਰੀਫਿਕੇਸ਼ਨ ਕਰਨੀ ਸੀ, ਇਹ ਜਿਹੜਾ ਬੰਦੇ ਮੇਰੀ ਤੁਸਾਂ ਦੇ ਨਾਲ ਨਾ ਸਾਂਝ ਕਾਈ, ਹਾਂਜੀ ਤੁਸੀਂ ਕਿਹਾ ਪਿੰਨ ਟੁਕੜੇ ਪੁੰਨ ਟੁਕੜੇ ਹੋਵੇ ਕਿ ਇਹਦਾ ਕੀ ਹੋਏਗਾ ਸਹੀ ਤਲਫੁਜ਼, ਪੁੰਨ ਟੁਕੜੇ ਕਿ ਪੁੰਨਾ ਟੁਕੜੇ ਇਕੱਠੇ ਕਰਨਾ ਜਾਂ ਪਿੰਨਾ ਕੀ ਹੋਏਗਾ ਲਫ਼ਜ਼ ਦਾ? ਪਿੰਨਣਾ ਹੁੰਦਾ ਹੈ ਬੈਕ ਕਰਨਾ। ਅੱਛਾ ਪਿੰਨਾ, ਠੀਕ, ਥੈਂਕ ਯੂ। ਇਹ ਮੇਰੇ को गलत लिखा है, पुन लिखा है। ਇਹ ਸੈਪਰੇਟ ਲਫ਼ਜ਼ ਹੈ, ਪਿੰਨਣਾ ਯਾਨੀ ਬੈਕ ਕਰਨਾ। ਠੀਕ, ਥੈਂਕ ਯੂ। ਤੇ ਜਿਹੜਾ ਹੁੰਦਾ ਹੈ ਨਾ ਬੈਗਰ, ਉਹਨੂੰ ਪੇਨਾ ਵੀ ਕਹਿੰਦੇ ਨੇ। ਫਕੀਰ, ਬਹੁਤ ਸ਼ੁਕਰੀਆ। ਪੁੰਨਾ ਵੈਸੇ ਛਾਨਣਾ ਹੁੰਦਾ ਹੈ, ਪੁੰਨਾ ਦਾ ਮਤਲਬ ਛਾਨਣਾ। ਸਹੀ। ਅੱਛਾ ਜੀ, ਅੱਗੇ ਆਪਣਾ ਅਗਲਾ ਬੰਦ, ਪੈਂਚਾਂ ਕੈਦੋ ਨੂੰ ਆਖਿਆ ਸਬਰ ਕਰ ਤੂੰ, ਤੈਨੂੰ ਮਾਰਿਆ ਨੇ ਝੱਕ ਮਾਰਿਆ ਏ। ਹੁਣ ਪੈਂਚ ਜਿਹੜੇ ਨੇ ਉਹ ਪੋਚਾ ਪਾ ਰਹੇ ਨੇ ਉਹਦੀਆਂ ਗਲਤੀਆਂ ਤੇ, ਕੁੜੀਆਂ ਦੀਆਂ ਗਲਤੀਆਂ ਤੇ। ਹਜ਼ਾਰ ਗੱਲਾਂ ਉਹਨਾਂ ਦੀਆਂ ਆਪਣੀਆਂ ਧੀਆਂ ਨੇ, ਉਹਨਾਂ ਨੂੰ ਤਾਂ ਕੁਝ ਕਹਿ ਨਹੀਂ ਸਕਦੇ, ਤੇ ਕੈਦੋ ਨਹੀਂ ਉਹਨਾਂ ਝੂਠਾ ਅਖੀਰ ਤੇ ਕਰਨਾ ਦੀ ਕੋਸ਼ਿਸ਼ ਹੋਣੀ ਹੈ। ਉਹਨਾਂ ਕਿਹਾ ਕਿ ਉਹਨਾਂ ਪੈਂਚਾਂ ਨੇ ਕੈਦੋ ਨੂੰ ਕਿਹਾ ਬਸ ਹੁਣ ਸਬਰ ਕਰ, ਇਹਨਾਂ ਨੇ ਬੜੀ ਝੱਖ ਮਾਰੀ ਹੈ ਤੈਨੂੰ ਮਾਰ ਕੇ। ਹਾਏ ਹਾਏ ਫਕੀਰ ਤੇ ਕਹਿਰ ਹੋਇਆ, ਕੋਈ ਵੱਡਾ ਹੀ ਖੂਨ ਗੁਜ਼ਾਰਿਆ ਹੀ। ਤੇ ਇਹ ਵੀ ਡਰਾਮਾ ਕਰ ਰਹੇ ਨੇ ਕਿ ਵਿਚਾਰੇ ਫਕੀਰ ਦੇ ਉੱਤੇ ਬੜਾ ਹੀ ਜ਼ੁਲਮ ਹੋਇਆ, ਤੇ ਬਹੁਤ ਦੇ ਦਿਲਾਸੜੇ ਪੂੰਝ ਅੱਖੀ, ਕੈਦੋ ਨੂੰ ਬੜੇ ਤਸੱਲੀਆਂ ਦੇ ਕੇ ਤੇ ਉਹਦੀਆਂ ਅੱਖੀਆਂ ਪੂੰਝ ਕੇ ਕੈਦੋ ਲੰਗੇ ਨੂੰ ਠੱਗ ਕੇ ਠਾਰਿਆ ਜੇ। ਕੈਦੋ ਲੰਗੇ ਨੂੰ ਠੱਗੀ ਦੇ ਨਾਲ ਠਾਰਿਆ ਮਤਲਬ ਠੰਡਾ ਕਰ ਦਿੱਤਾ। ਠਾਰਨਾ ਦਾ ਮਤਲਬ ਹੁੰਦਾ ਠੰਡਾ ਕਰਨਾ, ਇਹ ਤੁਹਾਨੂੰ ਪਤਾ ਹੀ ਹੈ।
ਕੈਦੋ ਆਖਿਆ ਧੀਆਂ ਦੇ ਵੱਲ ਹੋ ਕੇ ਵੇਖੋ ਦੀਨ ਈਮਾਨ ਨਿਘਾਰਿਆ ਏ। ਤੇ ਕੈਦੋ ਕਹਿੰਦਾ ਕਿ ਤੁਸੀਂ ਧੀਆਂ ਦੀ ਤਰਫਦਾਰੀ ਕਰਕੇ ਤੇ ਸਾਰਾ ਜਿਹੜਾ ਈਮਾਨ ਤੇ ਇਨਸਾਫ ਹੈ ਉਹਨੂੰ ਤੁਸੀਂ ਛੱਡ ਦਿੱਤਾ ਹੈ। ਵਾਰਿਸ ਸ਼ਾਹ ਅੰਧ ਰਾਜਾ ਤੇ ਬੇਦਾਦ ਨਗਰੀ ਝੂਠਾ ਦੇ ਦਲਾਸੜਾ ਮਾਰਿਆ ਨਹੀਂ। ਤੇ ਵਾਰਿਸ ਸ਼ਾਹ ਕਹਿੰਦਾ ਹੈ ਕਿ ਜੀ ਇਹ ਇੱਥੇ ਰਾਜਾ ਅੰਧਾ ਹੈ ਤੇ ਜਿਹੜੀ ਨਗਰੀ ਹੈ ਉਹ ਨਾ ਇਨਸਾਫ ਕਰਨ ਵਾਲੀ ਹੈ। ਸਰ ਜੀ ਇੱਕ ਗੱਲ ਬੋਦਰ ਕਰਦੀ ਪਈ ਸੀ ਥੋੜੀ ਜੀ। 150ਵੇਂ ਬੰਦ ਚ ਮੇਰਾ ਦਿਮਾਗ ਉੱਥੇ ਥੋੜਾ ਜਿਹਾ ਅੜਿਆ ਹੋਇਆ। ਉਹ ਜਿਹੜਾ ਲਾਈਨ ਹੈਗੀ ਧੀਆਂ ਸੱਦ ਕੇ ਪਰੇ ਵਿੱਚ ਮਾਰਦੇ ਹੋ, ਇਹਦਾ ਇਸ਼ਾਰਾ ਉਹ ਤੇ ਨਹੀਂ ਜਿਹੜਾ ਉਹ ਕੁੜੀਆਂ ਨੂੰ ਉਹਨਾਂ ਜ਼ਮਾਨਿਆਂ ਚ ਮਾਰਦੇ ਸੀਗੇ? ਨਹੀਂ, ਮੇਰੇ ਖਿਆਲ ਉਧਰ ਇਸ਼ਾਰਾ ਨਹੀਂ ਹੈ, ਕਿਉਂਕਿ ਆਮ ਤੌਰ ਤੇ ਜਿਹੜੀਆਂ ਧੀਆਂ ਨੂੰ ਮਾਰਦੇ ਸਨ ਉਹ ਜੰਮਦੇ ਹੀ ਮਾਰ ਦਿੰਦੇ ਸਨ। ਇਹ ਮਤਲਬ ਹੈ ਕਿ ਤੁਸੀਂ ਪਰਿਆ ਵਿੱਚ ਕੁੜੀਆਂ ਨੂੰ ਸੱਦ ਕੇ ਐਕਸਪੋਜ਼ ਕਰਕੇ ਤੇ ਤੁਸੀਂ ਉਹਨਾਂ ਨੂੰ ਇਵੇਂ ਹੈ ਕਿ ਜਿਵੇਂ ਉਹਨਾਂ ਨੂੰ ਤੁਸੀਂ ਮਾਰ ਦਿੱਤਾ ਹੋਵੇ। Not about honor killing or anything like that. ਇਹ ਉਹ ਗੱਲ ਹੈ ਹੀ ਨਹੀਂ। ਆਨਰ ਕਿਲਿੰਗ ਹੋ ਸਕਦੀ ਹੈ, ਆਨਰ ਕਿਲਿੰਗ ਇੱਕ ਪੋਸੀਬਿਲਿਟੀ ਹੈਗੀ ਹੈ, ਲੇਕਿਨ ਇੱਥੇ ਮੇਰਾ ਖਿਆਲ ਹੈ ਕਿ ਆਨਰ ਕਿਲਿੰਗ ਦੀ ਗੱਲ ਨਹੀਂ ਹੋ ਰਹੀ। ਨਹੀਂ, ਮੇਰਾ ਮਤਲਬ ਹੈ ਕਿ ਇਸ਼ਾਰਾ ਉਹ ਗੱਲਾਂ ਦੇ ਵਿੱਚ ਉਹ ਸਾਨੂੰ ਦੱਸ ਰਿਹਾ ਕਿ ਵੀ ਇਹ ਬੁਰਾਈ ਉਸ ਜ਼ਮਾਨੇ ਦੀ ਬੁਰਾਈ ਦੇ ਬਾਰੇ ਸਾਨੂੰ ਇਸ਼ਾਰਾ ਕਰ ਰਿਹਾ। ਮੇਬੀ ਹਾਂ, ਹੋ ਸਕਦਾ ਹੈ, ਬਿਲਕੁਲ ਹੋ ਸਕਦਾ ਹੈ। ਦਰਅਸਲ ਮੇਰਾ ਵੀ ਖਿਆਲ ਸੀ ਕਿ ਕਿਉਂਕਿ ਕਬਾਇਲੀ ਨਿਜ਼ਾਮ ਦੇ ਵਿੱਚ ਪੰਚਾਇਤਾਂ ਬਹਿੰਦੀਆਂ ਔਰ ਜਿਹੜਾ ਸਾਡਾ ਇੱਕ ਟ੍ਰੈਡੀਸ਼ਨ ਵੀ ਹੈ ਕਿ ਜਿਹੜਾ ਸਾਡੀ ਪੰਚਾਇਤ ਹਜੇ ਵੀ ਬਹਿੰਦੀ ਹੈ ਤੇ ਉਹ ਆਨਰ ਕਿਲਿੰਗ ਕਰ ਦਿੰਦੀ ਹੈ ਅਗਰ ਸਾਬਤ ਹੋ ਜਾਏ ਤੇ ਕੁੜੀ। ਵੈਸੇ ਬਾਈ ਦਾ ਵੇ ਪੰਜਾਬ ਦੇ ਵਿੱਚ ਆਨਰ ਕਿਲਿੰਗ ਦਾ ਕੋਈ ਬਹੁਤ ਰਿਵਾਜ ਨਹੀਂ ਸੀ ਹੈਗਾ। ਬਿਲਕੁਲ ਦਰੁਸਤ ਹੈ। ਇਹ ਬਹੁਤ ਰੀਸੈਂਟ ਜਿਹੜੀ ਰਿਲੀਜੀਅਸ ਐਕਸਟ੍ਰੀਮਿਜ਼ਮ ਆਈ ਉਹਦੇ ਨਾਲ ਆਇਆ। ਇਸ ਤੋਂ ਪਹਿਲੇ ਅਸੀਂ ਤੇ ਕਦੀ ਨਹੀਂ ਸੁਣਿਆ, ਮਤਲਬ ਇੰਨੀ ਉਮਰ ਗੁਜ਼ਾਰੀ ਪੰਜਾਬ 'ਚ ਕਿ ਉੱਥੇ ਸਾਡੇ ਜ਼ਮਾਨੇ 'ਚ ਕੋਈ ਆਨਰ ਕਿਲਿੰਗ ਹੋਈ ਹੋਵੇ। ਹਾਂ, ਇਹ ਹੁੰਦਾ ਸੀਗਾ ਕਿ ਬਈ ਇੱਕ ਕੁੜੀ ਹੈ ਤੇ ਉਹਦੇ ਕਿਸੇ ਨਾਲ ਆਸ਼ਕੀ ਹੋ ਗਈ ਹੈ ਤੇ ਉਹਦੇ ਭਰਾ ਨੇ ਗੁੱਸੇ 'ਚ ਆ ਕੇ ਤੇ ਉਹਨੂੰ ਕਿਲ ਕਰ ਦਿੱਤਾ। ਲੇਕਿਨ ਉਹ ਆਨਰ ਕਿਲਿੰਗ ਨਹੀਂ ਕਵਾਏਗੀ, ਕਿਉਂਕਿ ਉਹ ਕਿਸੇ ਅਦਾਲਤ ਨੇ ਨਹੀਂ ਉਹਨੂੰ ਕਿਹਾ, ਕਿਸੇ ਪਰਿਆ ਨੇ ਨਹੀਂ ਉਹਨੂੰ ਕਿਹਾ, ਉਹਨੇ ਆਪਣੀ ਜ਼ਾਤੀ ਮੋਟੀਵੇਸ਼ਨ ਤੇ ਕੀਤਾ ਹੈ। ਠੀਕ, ਤੇ ਇਹ ਜਿਹੜਾ ਰੈਫਰੈਂਸ ਜਿਹੜੀ ਗੱਲ ਕਰਦੇ ਨੇ ਬਾਜੀ ਇਹ ਉਧਰ ਨਾਲ ਅਸੀਂ ਲੈ ਕੇ ਜਾਈਏ ਗੱਲ ਜਾਵਾਂਗੇ ਅਸੀਂ ਬਚਾਵਾਂਗੇ। ਨਹੀਂ, ਉਹ ਜਿਹੜੀ ਗੱਲ ਕਰ ਰਹੇ ਨੇ ਉਹ ਆਪਣੀ ਜਗ੍ਹਾ ਤੇ ਦਰੁਸਤ ਹੈ, ਲੇਕਿਨ ਮੈਂ ਇਹ ਕਹਿ ਰਿਹਾ ਕਿ ਜਿਹੜੇ ਲਫ਼ਜ਼ਾਂ ਦੇ ਕੰਟੈਕਸਟ ਹੁੰਦੇ ਨੇ ਨਾ ਕਿਸੇ ਮਨ ਦੇ ਵਿੱਚ, ਉਹਨਾਂ ਨੂੰ ਉਹਨਾਂ ਦੀ ਥਾਂ ਤੇ ਵੀ ਪੜ੍ਹਨਾ ਚਾਹੀਦਾ ਹੈ। ਚੂਚਕ ਆਖਿਆ ਅੱਖੀ ਵਿਖਾਲ ਮੈਨੂੰ, ਮੁੰਡੀ ਲਾ ਸੁੱਟਾਂ ਮੁੰਡਿਆਂ ਦੀ। ਤੇ ਚੂਚਕ ਨੇ ਉਹਨੂੰ ਚੈਲੰਜ ਕੀਤਾ ਹੈ ਕੈਦੋ ਨੂੰ ਕਿ ਤੂੰ ਮੈਨੂੰ ਅੱਖੀ ਵਿਖਾਲ ਇਹਨਾਂ ਦੋਵਾਂ ਨੂੰ ਇਕੱਠਿਆਂ ਹੁੰਦਿਆਂ, ਤੇ ਜੇ ਤੂੰ ਦਿਖਾ ਦੇਵੇਂ ਤੇ ਮੈਂ ਇਹਨਾਂ ਦੇ ਸਿਰ ਲਾ ਦਿਆਂਗਾ। ਮੁੰਡੀ ਲਾ ਦਿਆਂ, ਮੁੰਡੀ ਦਾ ਮਤਲਬ ਸਿਰ, ਲਾ ਸੁੱਟਾਂ ਮੁੰਡਿਆਂ ਦੀ। ਇੱਕੇ ਦਿਆਂ ਤਰਾ ਮੈਂ ਤੁਰਤ ਮਾਹੀ, ਸਾਡੇ ਦੇਸ ਨਾ ਥਾਂ ਹੈ ਗੁੰਡਿਆਂ ਦੀ। ਤੇ ਮੈਂ ਜਿਹੜਾ ਇਹ ਮੱਝਾਂ ਚਾਰਨ ਵਾਲਾ ਹੈ ਇਹਨੂੰ ਫੌਰਨ ਹੀ ਇੱਥੋਂ ਨਸਾ ਦਿਆਂਗਾ, ਤੇ ਇਹ ਜਿਹੜਾ ਸਾਡਾ ਮੁਲਕ ਹੈ ਇਹ ਕੋਈ ਗੁੰਡਿਆਂ ਦੀ ਥਾਂ ਨਹੀਂ ਹੈਗੀ ਜਿੱਥੇ ਗੁੰਡੇ ਰਹਿੰਦੇ ਹੋਣ। ਸਰਵਾਹੀਆਂ ਛਿੱਕ ਕੇ ਅਲਖਲਾਹਾਂ, ਅਸੀਂ ਸਭ ਨਾ ਪਰੇ ਹਾਂ, ਅਸੀਂ ਸਭ ਹਾਂ ਪਰੇ ਨਾ ਟੁੰਡਿਆਂ ਦੀ। ਅਸੀਂ ਸੱਤ ਨਾ ਪੜੇ ਹਾਂ ਟੁੰਡਿਆਂ ਦੀ। ਜੀ, ਸੱਤ ਲਿਖਿਆ ਹੈ ਸਾਡੇ ਕੋਲ, ਅਸੀਂ ਸੱਤ ਨਾ ਪੜੇ ਹਾਂ ਟੁੰਡਿਆਂ ਦੀ। ਆਹੋ,
ਆਹੋ ਇਹੋ ਹੀ ਮੇਰੇ ਕੋਲ ਵੀ ਇਹੋ ਹੀ ਹੈ ਆਪਣਾ ਕੀ ਲਫ਼ਜ਼ ਸੀਗਾ ਅਸੀਂ ਸੱਥ ਨਾ ਪੜੇ ਹਾਂ ਟੁੰਡਿਆਂ ਦੀ ਅੱਛਾ 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 ਸਿਰਵਾਈਆਂ ਛੀਕੇ ਅਲਖ ਲਾਹਾਂ ਅਲਖ ਲਾਉਣਾ ਤਾਂ ਹੁੰਦਾ ਨਾ ਕਿਸੇ ਨੂੰ ਕਤਲ ਕਰ ਦੇਣਾ ਅੱਛਾ ਅੱਛਾ ਹਾਂਜੀ ਹਾਂਜੀ ਆਪਣਾ ਸਰ ਯਾਨੀ ਖਲ ਉਤਾਰ ਦੇਣੀ ਸਰ ਜੀ ਸਰਵਾਈਆਂ ਉਹ ਨਹੀਂ ਕਿ ਜਿਹੜਾ ਸਿਰ ਕੱਟਣ ਵਾਲੀ ਸ਼ੈ ਸਰਵਾਹੀ ਜਿਹੜੀ ਹੈ ਜਾਂ ਤਲਵਾਰ ਟਾਈਪ ਉਹ ਸ਼ਹਿਰ ਸਰਵਾ ਦੀ ਬਣੀ ਹੋਈ ਹੁੰਦੀ ਹੈ ਤੇ ਉਹਦੇ ਨਾਲ ਉਹ ਦੋ ਧਾਰੀ ਤਲਵਾਰ ਹੁੰਦੀ ਹੈ ਸਰਵਾਈ ਜਿਹੜੀ ਹੁੰਦੀ ਹੈ ਉਹ ਦੋ ਧਾਰੀ ਤਲਵਾਰ ਹੁੰਦੀ ਹੈ ਤੇ ਉਹਦੇ ਨਾਲ ਖਲ ਲਾ ਦੇਣ ਇਹ ਮਤਲਬ ਹੈ ਸਰਵਾਈ ਮਤਲਬ ਇੱਕ ਖਾਸ ਤਰ੍ਹਾਂ ਦੀ ਦੋ ਧਾਰੀ ਤਲਵਾਰ ਹੈ ਕੈਦੋ ਆਖਿਆ ਵੇਖ ਫੜਾਵਨਾ ਹਾਂ ਭਲਾ ਮਾਂ ਕਿਹੜੀ ਇਹਨਾਂ ਲੁੰਡਿਆਂ ਦੀ ਕੈਦੋ ਵੀ ਕਹਿੰਦਾ ਹੈ ਕਿ ਮੈਂ ਦੇਖੋ ਤੁਹਾਨੂੰ ਇਹਨਾਂ ਨੂੰ ਫੜਾ ਕੇ ਛੱਡਾਂਗਾ ਇਹਨਾਂ ਦੀ ਕਿਹੜੀ ਕੋਈ ਮਾਂ ਹੁੰਦੀ ਹੈ ਜਿਹਨੇ ਇਹਨਾਂ ਨੂੰ ਸਮਝਾਉਣਾ ਹੁੰਦਾ ਹੈ ਅੱਖੀਂ ਵੇਖ ਕੇ ਫੇਰ ਜੇ ਨਾ ਮਾਰੋ ਤਦੋਂ ਜਾਣ ਸਾਂ ਪਰੇ ਦੋ ਬੁੰਡਿਆਂ ਦੀ ਜੇ ਵੇਖ ਕੇ ਵੀ ਤੁਸੀਂ ਇਹਨਾਂ ਨੂੰ ਨਾ ਮਾਰਿਆ ਤੇ ਫੇਰ ਤੁਸੀਂ ਦੋ ਬੁੰਡੇ ਹੋ ਯਾਨੀ ਦੋ ਬੁੰਡਾਂ ਵਾਲੇ ਹੋ ਡਬਲ ਐਸ ਹੋਲ ਇਸ ਹੀਰ ਦੀ ਪੁਰਸ਼ ਦੀ ਭੰਗ ਲੈਸਾਂ ਸੈਲੀ ਵਟਸਾਂ ਚਾਗ ਦੇ ਜੁੰਡਿਆਂ ਦੀ ਇਸ ਹੀਰ ਦੀ ਪੁਰਸ਼ ਦੀ ਭੰਗ ਲੈਸਾਂ ਤੇ ਉਹਦੀ ਮੈਂ ਖਲ ਦੀ ਭੰਗ ਸੇਲੀ ਵਟਸਾਂ ਚਾਕ ਦੇ ਜੰਡਿਆਂ ਦੀ ਉਹ ਤੇ ਠੀਕ ਹੈ ਨਾ ਕਿ ਚਾਕ ਦਾ ਜਿਹੜੇ ਵਾਲ ਨੇ ਉਹਨਾਂ ਦੀ ਮੈਂ ਸਹਿਲੀ ਵਟਾਂਗਾ ਸਹਿਲੀ ਉਹ ਜਿਹੜੀ ਮਾਲਾ ਜਿਹੜੀ ਉਹਨਾਂ ਨੇ ਵਿੱਚ ਪਾਈ ਹੁੰਦੀ ਹੈ ਤੇ ਉਹਨੂੰ ਸਹਿਲੀ ਕਹਿੰਦੇ ਨੇ ਨਾ ਤੇ ਮੈਨੂੰ ਪਰਸ਼ ਦਾ ਨਹੀਂ ਯਾਦ ਆ ਰਿਹਾ ਕਿ ਪਰਚ ਖਲ ਦਾ ਟੁਕੜਾ ਮੇਰੇ ਕੋਲ ਤੇ ਇਹੀ ਲਿਖਿਆ ਹੈ ਇਹ ਉਸਤਾਦ ਸ਼ਰੀਫ ਸਾਵਰ ਦੇ ਮੈਨ ਨੇ ਉਸਤਾਦ ਸ਼ਰੀਫ ਅੱਛਾ ਸਾਵਰ ਚਲੋ ਠੀਕ ਇਹੋ ਹੀ ਹੋਏਗਾ ਅਜੇ ਮੇਰੀਆਂ ਕਿਤਾਬਾਂ ਜਿਹੜੀਆਂ ਨੇ ਨਾ ਉਹ ਨਹੀਂ ਆਈਆਂ ਥੱਲੇ ਤੇ ਮੈਂ ਵੀ ਐਵੇਂ ਟਾਮਕ ਟੋਈਆਂ ਨਾਲ ਹੀ ਕਰਨਾ ਹੈ ਇਸ ਹੀਰ ਦੀ ਪਰਸ਼ ਅੱਛਾ ਜੀ ਵਾਰਿਸ ਸ਼ਾਹ ਮੀਆਂ ਇੱਥੇ ਖੇਡ ਪਾਉਂਦੀ ਵੇਖੋ ਬੁੱਢਿਆਂ ਦੀ ਅਤੇ ਮੁੰਡਿਆਂ ਦੀ ਵਾਰਿਸ ਸ਼ਾਹ ਹੁਣ ਵੇਖ ਇੱਥੇ ਜਿਹੜੀ ਖੇਡ ਪੈਣ ਵਾਲੀ ਹੈ ਨੱਡੀਆਂ ਦੀ ਲਿਖਿਆ ਹੈ ਇੱਥੇ ਮੁੰਡਿਆਂ ਦੀ ਹੈ ਨਹੀਂ ਮੁੰਡਿਆਂ ਦੀ ਲਿਖਿਆ ਉਸ ਤੋਂ ਪਹਿਲਾਂ ਨੱਡੀਆਂ ਲਿਖਿਆ ਨੱਡੀਆਂ ਦੀ ਅਤੇ ਮੁੰਡਿਆਂ ਦੀ ਵੇਖੋ ਬੁੱਢੀਆਂ ਦੀ ਅਤੇ ਮੁੰਡਿਆਂ ਦੀ ਇੱਥੇ ਮੁੰਡਿਆਂ ਦੀ ਲਿਖਿਆ ਹੋਇਆ तो दैट सही होएगा बुढ़िया दी मुंडियां दी मुंडे मुंडियां एस तो पहले यार मुंडे दी फीमेल मुंडी होगी ना अच्छा सर जी यही मैं कह रही सी ਜਿਹੜੀ ਪਹਿਲੀ ਲਾਈਨ ਆਪਾਂ ਪੜ੍ਹੀ ਸੀ ਨਾ ਉੱਥੇ ਬਾਰਿਸ਼ਾ ਨੇ ਜਿਹੜਾ ਮੁੰਡੇ ਉਹਨੂੰ ਤਿੰਨ ਤਰੀਕੇ ਨਾਲ ਵੱਢਿਆ ਨਾ ਆਖਿਆ ਮੁੰਡੀ ਲਾ ਕੇ ਸੁੱਟਾਂ ਮੁੰਡੇ ਮੁੰਡੀਆਂ ਦੀ ਮੁੰਡੀ ਇੱਕ ਜਗ੍ਹਾ ਤੇ ਸਿਰ ਹੋ ਗਈ ਗਰਦਨ ਹੋ ਗਈ ਫਿਰ ਇੱਕ ਮੁੰਡੇ ਹੋ ਗਏ ਤੇ ਇੱਕ ਮੁੰਡੀਆਂ ਕੁੜੀਆਂ ਹੋ ਗਈ ਤੇ ਉਹਨੇ ਇਹ ਮੁੰਡੀ ਇਹ ਤਿੰਨੋਂ ਲਫ਼ਜ਼ ਉਹਨੇ ਪਹਿਲੀ ਲਾਈਨ 'ਚ ਅਲੱਗ-ਅਲੱਗ ਯੂਜ਼ ਕੀਤੇ ਇੱਕੋ ਲਫ਼ਜ਼ ਦੇ ਤਿੰਨ ਮਤਲਬ हाँ जी हुण पढ़ो इनू सारे बारो बारी
मैं कर ਲਾਂ ਡਾਕਟਰ ਸਾਹਿਬ ਕੋਲੋਂ ਇੱਕ ਗੱਲ ਪੁੱਛਣੀ ਸੀ ਛੋਟੀ ਜੀ। ਇਹ ਜਿਹੜਾ ਇੱਕ ਫਿਕਰ ਹੈ ਨਾ, ਲਾਈਨ ਐਸ ਹੀਰ ਦੇ ਵਿੱਚ ਦੀ ਭੰਗ ਲੈ ਸਾਂ ਸਹਿਲੀ ਵਾਟਸਾਂ ਚਾਕ ਦੇ ਡੰਡਿਆਂ ਦੀ, ਇਹਦੀ ਕੋਈ ਸਮਝ ਨਹੀਂ ਆਈ। ਪਿੜਛ ਜਿਹੜੀ ਹੈ ਉਹ ਗੋਸ਼ਤ ਦਾ ਟੁਕੜਾ ਹੈ ਤੇ ਉਹਦੇ ਬਦਲੇ ਦੇ ਵਿੱਚ ਮੈਂ ਭੰਗ ਲਵਾਂਗਾ, ਉਹਨੂੰ ਵੇਚ ਕੇ ਭੰਗ ਖਰੀਦਾਂਗਾ। ਤੇ ਇਹ ਜਿਹੜਾ ਚਾਕ ਹੈ, ਨੌਕਰ ਹੈ, ਇਹਦੇ ਵਾਲਾਂ ਦੀ ਜੁੰਡੇ ਮਤਲਬ ਵਾਲ ਇਹਨਾਂ ਦੇ ਵਾਲਾਂ ਦੀ ਮੈਂ ਸੈਲੀ ਵਟਾਂਗਾ। ਸੈਲੀ ਉਹ ਹੁੰਦੀ ਹੈ ਹਾਰ ਜਾਂ ਪਾਇਆ ਜੋਗੀਆਂ ਨੇ, ਜਿਹੜਾ ਵਾਲਾਂ ਦੇ ਨਾਲ ਬੁਣਿਆ ਹੁੰਦਾ ਹੈ। ਪੜ੍ਹਾ ਮੈਂ ਡਾਕਟਰ ਸਾਹਿਬ 146 ਸ਼ੁਰੂ ਕਰ। ਹਾਂਜੀ। ਧਰੋਈ ਰੱਬ ਦੀ ਨਿਆਓ ਕਮਾਓ ਪੈਂਚੋ, ਪਰੇ ਦੇਸ਼ ਵਿੱਚ ਫਾਟਿਆ ਕੁੱਟਿਆ ਹਾਂ। ਮੁਰਸ਼ਦ ਬਖਸ਼ਿਆ ਸੀ ਠੂਠਾ ਬੰਨਿਆ ਨੇ, ਤੁਰੋਂ ਜੜਾ ਥੀ ਲਾ ਮੈਂ ਪੁੱਟਿਆ ਹਾਂ। ਮੈਂ ਮਾਰਿਆ ਵੇਖਦੇ ਮੁਲਕ ਸਾਰੇ, ਧਰੋ ਕਰੰਗ ਮੋਏ ਵਾਂਗੂ ਸੁੱਟਿਆ ਹਾਂ। ਹੱਡ ਗੋਜੜੇ ਬੰਨ ਕੇ ਚੂਰ ਕੀਤੇ, ਅੜੀਦਾਰ ਗਦੋਂ ਵਾਂਗ ਕੁੱਟਿਆ ਹਾਂ। ਵਾਰਿਸ ਸ਼ਾਹ ਮੀਆਂ ਵੱਡਾ ਗਜ਼ਬ ਹੋਇਆ, ਰੋ ਰੋਏ ਕੇ ਬਹੁਤ ਨਖੁੱਟਿਆ ਹਾਂ। ਅਗਲਾ ਮੈਂ ਪੜ੍ਹ ਦਿੰਦੀ ਹਾਂ ਜੀ। ਕੁੜੀਆਂ ਸੱਦ ਕੇ ਪੈਂਚਾਂ ਨੂੰ ਪੁੱਛ ਕੀਤੀ, ਲੰਗਾ ਕਾਸ ਨੂੰ ਫਾੜ ਕੇ ਮਾਰਿਆ ਜੇ। ਐਵੇਂ ਬਾਜ ਤਕਸੀਰ ਗੁਨਾਹ ਲੁੱਟਿਆ, ਇੱਕੇ ਕੋਈ ਗੁਨਾਹ ਨਿਤਾਰਿਆ ਜੇ। ਹਾਲ ਕਰੇ ਪਰੇ ਵਿੱਚ ਬੈਠਾ, ਐਡਾ ਕਹਿਰ ਤੇ ਖੂਨ ਗੁਜ਼ਾਰਿਆ ਜੇ। ਕਹੋ ਕੌਣ ਤਕਸੀਰ ਫਕੀਰ ਅੰਦਰ, ਫੜੇ ਚੋਰ ਵਾਂਗੂ ਕੁੱਟ ਮਾਰਿਆ ਜੇ। ਝੁੱਗੀ ਸਾੜ ਕੇ ਮਾਰ ਕੇ ਭੰਨ ਭਾਂਡੇ, ਇਸ ਫਕਰ ਨੂੰ ਮਾਰ ਉਤਾਰਿਆ ਜੇ। ਵਾਰਿਸ ਸ਼ਾਹ ਮੀਆਂ ਪੁੱਛੇ ਲੜਕੀਆਂ ਨੂੰ, ਅਗਲਾ ਫਕੀਰ ਕਿਉਂ ਮਾਰਿਆ ਜੇ। ਇਹ ਨੋਟੋਰੀਅਸ ਮੈਂ ਪੜ੍ਹੀ ਕਿੰਨੀ ਆ 148। ਚਲੋ ਪੜੋ ਜੀ। ਮੂੰਹ ਉਂਗਲੀਆਂ ਘੱਤ ਕੇ ਕਹਿਣ ਸਭੇ, ਕਾਰੇ ਕਰਨ ਥੀ ਐ ਨਾ ਸੰਗਦਾ ਏ। ਸਾਡੀਆਂ ਮੰਮੀਆਂ ਟੋਂਦਾ ਤੋੜ ਗੱਲਾਂ ਪੁੱਛੋਂ ਹੋਈ ਕੇ ਸੁਥਨਾ ਸੁੰਘਦਾ ਏ। ਸਾਨੂੰ ਕਟੀਆਂ ਕਰੇ ਤੇ ਆਪ ਪਿੱਛੂ ਸਾਨ ਹੋਈ ਕੇ ਟੱਪਦਾ ਰਿੰਗਦਾ ਏ। ਨਾਲੇ ਬਨ ਕੇ ਜੋਗ ਨੂੰ ਜੋ ਦੇਂਦਾ, ਗੁੱਤਾ ਬਨ ਕੇ ਖਿੱਚਦਾ ਟੁੰਗਦਾ ਏ ਤੰਗਦਾ ਏ। ਤੇੜੂ ਲਾ ਕੇ ਕਾਈ ਵੱਤੇ, ਫਿਰ ਭੌਂਦੇ ਭੋਂ ਮੂਤਦਾ ਨਾਲੇ ਟੁੰਗਦਾ ਏ। ਵਾਰਿਸ ਸ਼ਾਹ ਉਜਾੜ ਵਿੱਚ ਜਾਈ ਕੇ ਤੇ ਫੁਲਗਨੀਆਂ ਸਾਡੀਆਂ ਸੁੰਘਦਾ ਏ। ਹਾਂਜੀ। ਉਹ ਆਖਦਾ ਈਸ਼ਵਰ ਜੀ ਬੜੀ ਬਹਾਦਰੀ ਕੀਤੀ ਹੈ ਤੁਸੀਂ। ਇਹਨਾਂ ਨੇ ਤਾਂ ਬਹੁਤ ਸਾਡੇ ਲਈ ਆਸਾਨ ਕਰ ਦਿੱਤਾ ਜੀ, ਬੜਾ ਅਸੀਂ ਡਰਦੇ ਸੀ ਇਹਦੇ ਤੋਂ। ਤਾਂ You have impressed me beyond words. I appreciate, I really do. I applaud you. ਅੱਛਾ ਚਲੋ ਤੁਸੀਂ ਸਾਰੇ ਪੂਰੇ ਕਰੀ ਕਿ ਨਾ, ਫਿਰ ਮੈਂ ਕਮੈਂਟ ਵੀ ਕਰਸਾਂ। ਅੱਛਾ ਚਲੋ ਅੱਗੇ ਚਲੋ ਜੀ। ਉਹ ਆਖ ਦਾ ਮਾਰ ਗਵਾ ਦਿੱਤਾ, ਹੱਡ ਗੋਡੜੇ ਭੰਨ ਕੇ ਚੂਰ ਕੀਤੇ। ਜੁਗੀ ਸਾੜ ਭਾਂਡੇ ਭੰਨ ਖੋ ਦਾੜੀ, ਲਾ ਭਾਗ ਪਟੇ ਪਟ ਦੂਰ ਕੀਤੇ। ਟੰਗੋ ਪਕੜ ਘਸੀਟ ਕੇ ਵਿੱਚ ਖਾਈ, ਲੱਤਾਂ ਮਾਰ ਕੇ ਖਲਕ ਹਜ਼ੂਰ ਕੀਤੇ। ਵਾਰਿਸ ਸ਼ਾਹ ਗੁਨਾਹ ਤੂੰ ਪਕੜ ਕਾਫਿਰ, ਹੱਡ ਪੈਰ ਮਲਾਇਕਾਂ ਚੂਰ ਕੀਤੇ। ਹਾਂਜੀ ਹਾਂਜੀ ਅੱਗੇ ਮੈਂ ਪੜ੍ਹ ਦਿੰਦਾ ਜੀ। ਵਾਰ ਕੱਤਿਆ ਕੌਣ ਭਲਾ ਕੁੱਤਾ, ਦੁਰਕਾਰ ਕੇ ਪਰਾਂ ਨਾ ਮਾਰਦੇ ਹੋ। ਅਸਾਂ ਭਈੜੇ ਪਿੱਟੀਆਂ ਹੱਥ ਲਾਇਆ, ਤੁਸੀਂ ਇਤਨੀ ਗੱਲ ਨਾ ਸਾਰਦੇ ਹੋ। ਫਰਫੇਜੀਆਂ ਮਕਰਿਆਂ ਠੱਕਰਿਆਂ ਨੂੰ ਮੂੰਹ ਲਾਏ ਕੇ ਚਾਹ ਵਿਗਾੜਦੇ ਹੋ। ਮੁੱਠੀ ਹਾਂ ਏੜ ਅਪਰਾਧ ਪਾਉਂਦੇ, ਧੀਆਂ ਸੱਦ ਕੇ ਪਰੇ ਵਿੱਚ ਮਾਰਦੇ ਹੋ। ਇਹ ਲੁੱਚ ਮੁਸ਼ਟੰਡੜਾ ਅਸੀਂ ਕੁੜੀਆਂ, ਇਹ ਸੱਚ ਤੇ ਝੂਠ ਨਿਤਾਰਦੇ ਹੋ।
ਪੁਰਸ਼ ਹੋਏ ਕਿ ਨਦੀਆਂ ਨਾਲ ਘੁਲਦਾ, ਤੁਸਾਂ ਗੱਲ ਕੀ ਚਾਹ ਨਿਖਾਰਦੇ ਹੋ। ਵਾਰਿਸ ਸ਼ਾਹ ਮੀਆਂ ਮਰਦ ਸਦਾ ਝੂਠੇ, ਰੰਨਾ ਸੱਚੀਆਂ ਸੱਚ ਕੀ ਤਾਰਦੇ ਹੋ। ਹਾਂਜੀ हाँ जी हाँ, कौन रह गया? मदिया जी तुसी पढ़ो। Okay. Kedo Bauri te faryad kuke tiyan walio karo. No, this is gonna be hard. Zubair, you do it. Sorry. Zubair, you do it. ਧੀਆਂ हाँ ਤੋਂ जी, ਪੜੋ। ਹਾਂਜੀ नहीं पढ़ रहे तुसी? ਜ਼ੁਬੈਰ ਜੀ ਤੁਹਾਨੂੰ ਕਹਿ ਰਹੀ ਹੈ ਕਿ ਤੁਸੀਂ Yeah, ਪੜ੍ਹ can ਲਓ you do ਅਗਲਾ it, question। अच्छा please? अच्छा अच्छा Yeah. अच्छा, मैनू सॉरी, मैनू समझ नहीं आ। चलो मैं पढ़ लेना। कैदो बावड़ी ते फरियाद कूके, तियां वालियो करो नियामियां। मेरा हट पसारी दा लुटिया ने, कोल वेहता पिंड गराओ मियां। मेरी पंग अफीम ते पोस्त लुड़िया, होर नेमतां दा किहा नाओ मियां। मेरी तुसां दे नाल ना सांझ काई, उन टुकड़े पिंड दे खाओ मियां। ਨਹੀਂ टूटी ਪੁੰਨ बाग ਨਹੀਂ ਪਿੰਨ ਪਿੰਨ। अच्छा मेरे ते सॉरी पुन मेरे ते पुन लिखे ਨਹੀਂ पन ਇਹ पिन ਪਿੰਨ पिन ਪਿੰਨ। टुकड़े पिन टुकड़े पिंड दे खाओ मियां। तूती बाग उजाड़ दी मेवियां दे, अते फा लियाउंदे काओ मियां। वारिस शाह मियां वड्डे माल लुटे, केड़े केड़े दा लवां नाओ मियां। ਹਾਂਜੀ ਅਗਲਾ ਕਿੰਨੇ ਪੜਨਾ ਹੈ? Okay. ਪੈਂਚਾ ਕੇਦੋ ਨੂੰ ਆਖਿਆ ਸਬਰ ਕਰ ਤੂੰ, ਤੈਨੂੰ ਮਾਰਿਆ ਨੇ ਝੁਕ ਮਾਰਿਆ ਨੇ। ਹਾਏ ਜੱਕ ਹਾਏ ਮਾਰਿਆ ਨੇ। ਜੱਕ ਮਾਰਿਆ ਨੇ। ਹਾਏ ਹਾਏ ਫਕੀਰ ਤੇ ਕਹਿਰ ਹੋਇਆ, ਕੋਈ ਵੱਡਾ ਹੀ ਖੂਨ ਗੁਜ਼ਾਰਿਆ ਨੇ। ਬੋ ਦੇ ਦਿਲਾਸਰਾ ਪੂੰਜ ਆਖੀ ਉਂਝ ਕੇਦੋ ਅੱਖੀਂ ਪੂੰਜ ਅੱਖੀ ਕੇਦੋ ਲੰਗੇ ਨੂੰ ਠੱਗ ਕੇ ਥਾਰਿਆ ਨੇ। ਇਨ੍ਹਾਂ ਚੋਰੀਆਂ, oh yeah, this was an extra line. I'm just reading it. This is in the text. ਇਨ੍ਹਾਂ ਚੋਰੀਆਂ ਨੂੰ ਝੜਕ ਜਮ ਦੇ ਕੇ ਕੋਲ ਕੇਦੋ ਦੇ ਕੂੜ ਪਸਾਰਿਆ ਨੇ। ਕੇਦੋ ਆਖਿਆ ਤੀਆਂ ਦੇ ਵੱਲ ਹੋ ਕੇ ਦੇਖੋ ਦੀਨ ਇਮਾਨ ਨਿਗਾਰਿਆ ਨੇ। ਵਾਰਿਸ ਅੰਧ ਰਾਜਾ ਤੇ ਬੇਦਾਦ ਨਗਰੀ oh I've got zir. Okay, ਨਗਰੀ ਝੂਠਾ ਦੇ ਦਲਾਸਰਾ ਮਾਰਿਆ ਨੇ। ਹਾਂਜੀ ਹੁਣ ਇੱਕ ਬੰਦ ਰਹਿ ਗਿਆ, ਉਹਨੂੰ ਕੌਣ ਪੜੇਗਾ? ਮੈਂ ਹਾਂਜੀ ਜੀ ਬੀਬਾ ਜੀ ਬੋਲੋ। ਇੱਕ ਕੁਐਸਚਨ ਸੀਗਾ ਡਾਕਟਰ ਸਾਹਿਬ ਜੀ, ਉਹ ਇਹ ਹਾਂਜੀ। ਸੀਗਾ ਕਿ ਵੀ ਆਬਜ਼ਰਵੇਸ਼ਨ ਕਿ ਵੀ ਜਿੱਦਾਂ ਦੇਖੋ ਇੱਕ ਉਹਦੇ ਜਿਹੜਾ ਹੈਗਾ ਸੀ ਉਹਦੇ ਮਤਲਬ ਕਿ ਜਿਹੜਾ ਹਾਏ ਜਿਹਨੇ ਮਤਲਬ ਕਿ ਉਹਨੂੰ ਜਾਣਦੇ ਨੇ ਸਾਰੇ ਲੋਕ ਕਿ ਇਹ ਭੈੜਾ ਬੰਦਾ ਆ, ਪਿੰਡ 'ਚ ਉਹ ਨਸ਼ਰ ਵੀ ਹੈਗਾ, ਤੇ ਉਹਦੇ ਆਖੇ ਤੇ ਉਹਨਾਂ ਨੇ ਸਾਰੀਆਂ ਕੁੜੀਆਂ ਨੂੰ ਉਹਦੇ ਵਿੱਚ ਪੰਚਾਂ ਨੇ ਉਹਨੂੰ ਬੁਲਾ ਲਿਆ, ਉਹਨਾਂ ਨੂੰ ਜਵਾਬਦਾਰੀ ਉਹਨਾਂ ਦੀ। ਸੋ ਅਗੇਨ ਜਿੱਦਾਂ ਤੁਸੀਂ ਇੱਕ ਵਾਰ ਦੱਸਿਆ ਸੀਗਾ ਕਿ ਵੀ ਜਿਹੜੀ ਗਵਾਹੀ ਹੈਗੀ ਆ ਇੱਕ ਆਦਮੀ ਦੀ ਇਜ਼ ਇਕੁਅਲ ਟੂ ਦ ਗਵਾਹੀ ਆਫ ਆਲ ਥੀਸ ਗਰਲਸ, ਉਹਨਾਂ ਦੀ ਨਹੀਂ ਆਲ ਨਹੀਂ, ਵੈਸੇ ਜਿਹੜੀ ਸ਼ਰਅ ਹੈ ਉਹਦੇ ਵਿੱਚ ਇੱਕ ਬੰਦੇ ਦੀ ਗਵਾਹੀ 2 ਔਰਤਾਂ ਦੇ ਬਰਾਬਰ ਹੈ। ਠੀਕ, ਪਰ ਮੇਰਾ ਮਤਲਬ ਹੈ ਕਿ ਦੇਖੋ ਇੱਕ ਬੰਦਾ ਜਿਹੜਾ ਆਲਰੇਡੀ ਐਸਟੈਬਲਿਸ਼ਡ ਹੈਗਾ ਕਿ ਉਹਦੀ ਕੋਈ ਚੰਗੀ ਰੈਪੂਟੇਸ਼ਨ ਨਹੀਂ ਪਿੰਡ ਦੇ ਵਿੱਚ, ਸਾਰੇ ਉਹਨੂੰ ਜਾਣਦੇ ਨੇ, ਅਫੀਮੀ ਵੀ ਆ, ਉਹ ਇਦਾਂ ਦਾ ਵੀ ਆ, ਪਰ ਫੇਰ ਵੀ ਉਹਦੇ ਆਖੇ 'ਚ ਵੇਖੋ ਇਹਨਾਂ ਨੇ ਉਹਨਾਂ ਔਰਤਾਂ ਨੂੰ ਉੱਥੇ ਸੱਦਿਆ। ਆਹੋ ਪਰ ਹੈ ਵੀ ਤਾਂ ਉਹਨਾਂ ਚੋਂ ਹੀ ਹੁਣ ਨਹੀਂ ਇਹ 'ਚ ਜ਼ਰਾ ਥੋੜਾ ਜਿਹਾ। ਹਾਂਜੀ ਤੁਸੀਂ ਕਿਸ਼ਵਰ ਜੀ ਤੁਹਾਡਾ ਕੀ ਕਮੈਂਟ ਸੀ, ਪਹਿਲੇ ਤੁਹਾਡਾ ਸੁਣ ਲਈਏ। ਡਾਕਟਰ ਸਾਹਿਬ ਮੈਂ ਜਿਹੜੀ ਮਰਦ ਜਿਹੜੇ ਇਸ ਤਰ੍ਹਾਂ ਦੀ ਜਿਹੜੀ ਸੁਸਾਇਟੀ ਹੋਣੀ ਉਸ ਵਿੱਚ ਜਿਸ ਤਰ੍ਹਾਂ ਔਰਤਾਂ ਕੀ ਤਕੜੇ ਨਾ, ਉਹ 2 ਪੁਆਇੰਟ ਆਫ ਵਿਊਜ਼ ਅਸਾਂ ਕੀ ਅੱਜ ਪਤਾ लगे। एक या तो औरत की उन्हें बिल्कुल एक सेक्सुअल कैरेक्टर या एक सेक्सुअल ऑब्जेक्ट लगनी जेड़ा कैदू जिस तरह औरतां की तकना, या फिर वो देयर आर जस्ट
ਵੈਸਲਸ ਆਫ ਆਨਰ ਉਹਨਾਂ ਕੀ ਬਸ ਔਰਤ ਜਿਹੜੀ ਹੈ ਜੀਂਦੀ ਜਾਗਦੀ ਕੋਈ ਇਨਸਾਨ ਨਹੀਂ, ਬਸ ਇੱਕ ਇੱਜ਼ਤ ਤੇ ਆਨਰ ਨਹੀਂ ਇੱਕ ਸਿੰਬਲ ਹੀ, ਔਰ ਉਹ ਅਸਾਂ ਕੀ ਦਿਸੀ ਇਹ ਜਿਹੜਾ ਮਗਰ ਵਾਰਿਸ ਸ਼ਾਹ ਆਪੂ ਕਿਆ ਆਖਣਾ ਪਿਆ, ਉਹ ਆਖਣਾ ਪਿਆ ਮੀਆਂ ਵਾਰਿਸ ਸ਼ਾਹ ਮੀਆਂ ਮਰਦ ਸਦਾ ਝੂਠੇ ਰੰਨਾ ਸੱਚੀਆਂ ਸੱਚ ਕੇ ਤਾਰ ਸੱਚ ਕੇ ਕੀ ਤਾਰ ਦਿਓ। ਇਹ ਤੁਸਾਂ ਕੀ ਪਤਾ ਲੱਗਣਾ ਕਿ ਵੈਸੇ ਅਸਾਨੀ ਜਿਹੜੀ सोसाइटी है उस मर्द औरत की बस इसी तरह ही तकना, उसकी इंसान नहीं दिसनी, पर वारिस शाह जिहड़ा है वो पॉइंट ऑफ व्यू फर्क देना पिया। ये मिकी चीज बहुत चंगी लगी। हाँ जी हाँ जी हाँ जी। ऑब्जेक्टिफिकेशन ऑफ अ वुमन, ਉਹਨੂੰ ਬਿਲਕੁਲ ਹੀ ਉਹਨਾਂ ਨੇ ਆਬਜੈਕਟ ਹੀ ਬਣਾਤਾ ਬਿਲਕੁਲ। ਲੇਕਿਨ ਮੈਨੂੰ ਕੈਥੋ ਦੀ ਸ਼ਕਲ 'ਚ ਇੱਕ ਹੋਰ ਚੀਜ਼ ਨਜ਼ਰ ਆਉਂਦੀ ਹੈ, ਇਹਦੀ ਹਿਪੋਕ੍ਰੇਸੀ ਹੈ। ਇੱਕ ਤੇ ਇੱਕ ਬੰਦਾ ਜਿਹੜਾ ਇੱਕ ਓਰੀਐਂਟੇਸ਼ਨ ਰੱਖਦਾ ਉਹ ਤੇ ਹੈ ਹੀ ਹੈ, ਉਹ ਤੇ ਇੱਕ ਕਲੀਅਰ ਹੈ, ਉਹ ਤੇ ਓਨੈਸਟ ਹੈ। ਅਗਰ ਉਹ ਸੈਕਸੁਅਲ ਓਰੀਐਂਟੇਸ਼ਨ ਹੈ ਔਰ ਉਹਨੂੰ ਡਿਪਿਕਟ ਕਰਦਾ ਇਜ਼ ਓਨੈਸਟ, ਅਗਰ ਉਹ ਦੂਸਰੀ ਤਰਫ ਹੈ ਦੈਨ ਹੀ ਇਜ਼ ਓਨੈਸਟ। ਕੈਥੋ ਉਹ ਬੰਦਾ ਹੈ ਕਿ ਜਿਹੜਾ ਹੈ ਡਿਸਓਨੈਸਟ ਹੈ ਬਟ ਹੀ ਪੋਜ਼ ਦੈਟ ਹੀ ਇਜ਼ ਓਨੈਸਟ, ਯਾਨੀ ਜਦੋਂ ਉਹਦਾ ਆਪਣਾ ਕਰੈਕਟਰ ਆਉਂਦਾ ਹੈ ਉਹ ਡਿਫਰੈਂਟ ਹੁੰਦਾ ਹੈ, ਜਦੋਂ ਕਿਸੇ ਦੇ ਕਰੈਕਟਰ ਤੇ ਗੱਲ ਆਉਂਦੀ ਹੈ ਫਿਰ ਉਹ ਪਾਇਸ ਹੋ ਜਾਂਦਾ, ਫਿਰ ਉਹ ਨੇਕ ਹੋ ਜਾਂਦਾ। ਦੇਖੋ ਇਹਦੇ ਵਿੱਚ ਜਿਹੜੀ ਵਾਰਿਸ ਸ਼ਾਹ ਜਿਹੜੀ ਚੀਜ਼ ਵਿਖਾ ਰਿਹਾ ਹੈ ਸਾਨੂੰ, ਉਹ ਕਈ ਚੀਜ਼ਾਂ ਵਿਖਾ ਰਿਹਾ ਹੈ। ਇੱਕ ਚੀਜ਼ ਤੇ ਇਹ ਵਿਖਾ ਰਿਹਾ ਹੈ ਕਿ ਜਿਹੜਾ ਜਸਟਿਸ ਦਾ ਸਿਸਟਮ ਹੈ ਇੱਕ ਕਲਾਸ ਸੁਸਾਇਟੀ ਦੇ ਵਿੱਚ, ਉਹਦੇ ਵਿੱਚ ਇਨਸਾਫ ਹੋ ਹੀ ਨਹੀਂ ਸਕਦਾ। ਮਤਲਬ ਜਿਹੜੀਆਂ ਕੁੜੀਆਂ ਨੇ ਕੈਦੋ ਨੂੰ ਮਾਰਿਆ, ਅਗਰ ਤੁਸੀਂ ਲੀਗਲਿਸਟਿਕਲੀ ਦੇਖੋ ਤੇ ਕੁੜੀਆਂ ਨੂੰ ਦਾ ਕੈਦੋ ਨੂੰ ਮਾਰਨ ਦਾ ਵਾਕਿਆ ਤੇ ਸਭ ਨੇ ਵੇਖਿਆ, ਲੇਕਿਨ ਉਹ ਆਪਣੀਆਂ ਕੁੜੀਆਂ ਨੂੰ ਸਜ਼ਾ ਨਹੀਂ ਦੇ ਸਕਦੇ। ਮਤਲਬ ਇਹ ਹੈ ਕਿ ਉਹ ਨਿਆਂ ਦੇ ਕਾਬਿਲ ਨਹੀਂ ਹੈਗੇ, ਉਹ ਇਨਸਾਫ ਨਹੀਂ ਕਰ ਸਕਦੇ। ਉਹ ਜਦੋਂ ਉਹਨਾਂ ਦੀ ਆਪਣੇ ਇੰਟਰਸਟ ਆਉਂਦੇ ਨੇ ਤੇ ਉਹ ਹਮੇਸ਼ਾ ਆਪਣੇ ਹੀ ਇੰਟਰਸਟ ਜਿਹੜੇ ਨੇ ਉਹਨਾਂ ਨੂੰ ਪ੍ਰੋਟੈਕਟ ਕਰਦੇ ਨੇ। ਫਿਰ ਇਹ ਹੈ ਕਿ ਜਿਹੜਾ ਵਾਰਿਸ ਸ਼ਾਹ ਹੈ ਉਹ ਅੱਗੇ ਵੀ ਜਾ ਕੇ ਤੁਹਾਨੂੰ ਜਦੋਂ ਹੀਰ ਰਾਂਝੇ ਦਾ ਮੇਲ ਹੋਏਗਾ ਉੱਥੇ ਜ਼ਬਾਨ ਤੁਹਾਨੂੰ ਬਿਲਕੁਲ ਮੁਖਤਲਿਫ ਤਰ੍ਹਾਂ ਦੀ ਨਜ਼ਰ ਆਏਗੀ, ਖੁਸ਼ਬੂਦਾਰ ਆਵਾਜ਼ ਆਏਗੀ, ਲੇਕਿਨ ਜਿੱਥੇ ਵੀ ਉਹ ਕੈਦੋ ਜਾਂ ਹੋਰ ਮਰਦਾਂ ਦੀਆਂ ਜਿਹੜੀ ਡੀਜਨਰੇਟਡ ਜਿਹੜੀ ਉਹਨਾਂ ਦੀ ਸੈਂਸਿਬਿਲਿਟੀ ਹੈ ਨਾ, ਉਹ ਬਹੁਤ ਯਾਨੀ ਬੜੇ ਹੀ ਕਮਾਲ ਦੇ ਨਾਲ ਬਿਆਨ ਕਰਦਾ ਹੈ। ਅੱਗੇ ਜਾ ਕੇ ਇੱਕ ਲਾਈਨ ਆਏਗੀ, ਕੱਛਾਂ ਸੁੰਘਦਾ ਹੈ ਰੰਨਾਂ ਪੁਰਾਈਆਂ ਦੀਆਂ, ਯਾਨੀ ਦੂਜਿਆਂ ਦੀਆਂ ਔਰਤਾਂ ਦੀਆਂ ਬਗਲਾਂ ਨੂੰ ਸੁੰਘਦਾ। ਇਹ ਮੇਰਾ ਖਿਆਲ ਹੈ ਕਿ ਪੂਰੇ ਪੰਜਾਬੀ ਲਿਟਰੇਚਰ ਦੇ ਵਿੱਚ ਕਿਸੇ ਨੇ ਇਸ ਡੀਜਨਰੇਸ਼ਨ ਦੇ ਉੱਤੇ ਗੱਲ ਨਹੀਂ ਕੀਤੀ ਹੋਏਗੀ, ਬਲੇ ਹੋਰ ਵੀ ਕਿਸੇ ਲਿਟਰੇਚਰ ਵਿੱਚ। ਮੈਂ ਇੱਕ ਗੱਲ ਕਰਾਂ ਜੀ ਇੱਥੇ। ਹਾਂਜੀ, ਇੱਥੇ ਮੈਨੂੰ ਇਹ ਵੀ ਲੱਗਦਾ ਕਿ ਕੈਦੋਂ ਦੀ ਜਿਹੜੀ ਪਿੰਡ ਦੇ ਵਿੱਚ ਪੁਰਾਣੀ ਰੈਪੂਟੇਸ਼ਨ ਹੈ ਉਹ ਵੀ ਉਹਨੂੰ ਹੌਂਟ ਕਰ ਰਹੀ ਹੈ। ਹਾਲਾਂਕਿ ਉਹ ਸੱਚੀ ਬੋਲ ਰਿਹਾ, ਸੱਚੀ ਗੱਲ ਦੱਸਣ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਨਾਲ ਬੇਇਨਸਾਫੀ ਵੀ ਹੋ ਰਹੀ ਆ, ਪਰ ਉਹਦੀ ਜੋ ਪੁਰਾਣੀ ਲੋਕਾਂ ਨੇ ਇਮੇਜ ਬਣਾਇਆ ਸੁਸਾਇਟੀ ਦੇ ਵਿੱਚ, ਉਹ ਵੀ ਉਹਨੂੰ ਵਿਚਾਰੇ ਨੂੰ ਇਨਸਾਫ ਲੈਣ ਤੋਂ ਵਾਂਝਿਆ ਰੱਖਦੀ ਜਾਈ ਜਾ ਰਹੀ ਹੈ। ਔਰ ਇਹ ਵੀ ਗੱਲ ਠੀਕ ਹੈ ਕਿ ਬੰਦੇ ਜਿਹੜੇ ਨੇ ਕੁੜੀਆਂ ਵੱਲ ਦੇ ਉਹਨਾਂ ਦੇ ਪੇਰੈਂਟਸ ਨੇ, ਉਹਨਾਂ ਦੇ ਫਾਦਰਸ ਨੇ, ਇਸ ਕਰਕੇ ਇਹ ਵੀ ਹੋ ਸਕਦਾ ਕਿ ਉਹਦੀ ਗੱਲ ਤੇ ਮੰਨਣ ਨੂੰ ਤਿਆਰ ਨਹੀਂ, ਪਰ ਬੇਇਨਸਾਫੀ ਕੈਦੋਂ ਨਾਲ ਹੋ ਰਹੀ ਹੈ, ਜਿਹੜੀ ਕਿ ਸੱਚਾਈ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕੁੜੀਆਂ ਇਸ ਤਰ੍ਹਾਂ ਕਰਦੀਆਂ ਨੇ ਤੇ ਉਹਨਾਂ ਨੇ ਮੈਨੂੰ ਕੁੱਟਿਆ, ਪਰ ਉਹਦੀ ਵੀ ਕੋਈ ਸੁਣੀ ਨਹੀਂ ਜਾ ਰਹੀ। ਮਤਲਬ ਇਹ ਹੈ ਕਿ
ਦੇਖੋ ਕੈਦੋ ਦੀ ਜਿਹੜੀ ਰੈਪੂਟੇਸ਼ਨ ਦੀ ਇੱਥੇ ਜ਼ਿਕਰ ਹੋਇਆ ਨਾ, ਉਹ ਤੇ ਕੈਦੋ ਦੇ ਮੁਖਾਲਫਾਂ ਦੇ ਰਾਹੀਂ ਹੋਇਆ ਨਾ। ਆਖਰ ਕੈਦੋ ਆਪਣੀ ਝੁੱਗੀ ਪਾ ਕੇ ਉਸ ਪਿੰਡ ਵਿੱਚ ਬਜ਼ਾਹਰ ਛੋਟੀ ਮੋਟੀ ਇੱਜ਼ਤਦਾਰੀ ਨਾਲ ਰਹਿ ਵੀ ਤੇ ਰਿਹਾ ਨਾ, ਕਿਉਂਕਿ ਜਦੋਂ ਉਹ ਧਮਕੀ ਦਿੰਦਾ ਹੈ ਕਿ ਮੈਂ ਪਿੰਨ ਕੇ ਖਾਵਾਂਗਾ ਰੋਟੀ, ਬੈਕ ਕਰਕੇ ਖਾਵਾਂਗਾ, ਤੇ ਇਹ ਉਹਦੀ ਥ੍ਰੈਟ ਹੈਗਾ। ਇਹਦਾ ਮਤਲਬ ਹੈ ਕਿ ਉਹ ਪਿੰਨ ਕੇ ਨਹੀਂ ਖਾਂਦਾ। ਲੇਕਿਨ ਕੈਦੋ ਜਿਹੜਾ ਹੈ, ਉਹ ਕੈਦੋ ਦੇ ਜ਼ਰੀਏ ਜਿਹੜੀ ਮਰਦ ਦੀ ਜਨਰਲ ਡੀ ਜਨਰੇਸ਼ਨ ਹੈ ਸੁਸਾਇਟੀ ਵਿੱਚ, ਉਹਨੂੰ ਵਾਰਿਸ ਸ਼ਾਹ ਇੱਥੇ ਉਗੇੜ ਰਿਹਾ ਹੈ। ਅੱਛਾ, ਜਿਹੜਾ ਮਤਲਬ ਮੈਂ ਇਸ ਵਾਸਤੇ ਇਹ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਫੈਸਲਾ ਜਿਹੜਾ ਹੈ ਉਹ ਕੈਦੋ ਦੀ ਗੱਲ ਤੇ ਨਹੀਂ ਹੋਣਾ ਕੋਈ ਵੀ। ਨਾ ਸਿਰਫ ਇੱਥੇ ਕੈਦੋ ਦੀ ਗੱਲ ਨੂੰ ਇਗਨੋਰ ਕਰ ਦਿੱਤਾ ਜਾਣਾ ਹੈ, ਬਲਕਿ ਜਦੋਂ ਹੀਰ ਤੇ ਰਾਂਝੇ ਦੇ ਸ਼ਾਦੀ ਦਾ ਜਿੱਥੇ ਅਰੇਂਜਮੈਂਟ ਹੋਣਾ ਹੈ, ਉਹਨਾਂ ਦੀ ਇੰਗੇਜਮੈਂਟ ਹੋਣੀ ਹੈ, ਤੇ ਉੱਥੇ ਵੀ ਕੈਦੋ ਨਹੀਂ ਹੈਗਾ। ਡਾਕਟਰ ਸਾਹਿਬ ਸੌਰੀ, ਮੈਨੂੰ ਇੱਕ ਬਾਹਰ ਜਾਣਾ ਪੈ ਰਿਹਾ ਇਮੀਡੀਏਟਲੀ, ਤੇ ਮੈਂ ਤੁਹਾਨੂੰ ਹੋਸਟ ਬਣਾਤਾ, ਤੁਸੀਂ ਮੀਟਿੰਗ ਐਂਡ ਕਰ ਦੇਣਾ। ਅੱਛਾ, ਥੈਂਕ ਯੂ। ਤੇ ਉਹ ਉੱਥੇ ਵੀ ਜਿਹੜਾ ਕੈਦੋ ਹੈ, ਕੈਦੋ ਨਹੀਂ ਹੈਗਾ ਉੱਥੇ। ਉੱਥੇ ਸਿਆਲ ਜਿਹੜੇ ਨੇ ਆਪਸ ਵਿੱਚ, ਸਰਦਾਰ ਸਿਆਲ ਜਿਹੜੇ ਨੇ ਉਹ ਇਕੱਠੇ ਹੋਏ ਨੇ, ਤੇ ਉਹ ਕਹਿੰਦੇ ਨੇ ਕਿ ਜੀ ਅਸੀਂ ਰਾਂਝਿਆਂ ਨੂੰ ਨਹੀਂ ਕਦੀ ਕੁੜੀ ਦਿੱਤੀ, ਤੇ ਇਹ ਐਵੇਂ ਡੁੰਡੂ ਖੁੰਡੂ ਕਿੱਥੋਂ ਆ ਗਿਆ, ਇਹਨੂੰ ਕਿਉਂ ਕੁੜੀ ਅਸੀਂ ਦਈਏ। ਮਤਲਬ ਇਹ ਹੈ ਕਿ ਉਹਦੇ ਵਿੱਚ ਕੋਈ ਕੈਦੋ ਦੀ ਇਨਪੁਟ ਨਹੀਂ ਹੈਗੀ। ਕੈਦੋ ਦਾ ਕੋਈ ਉਹਦੇ ਵਿੱਚ ਆਰਗੂਮੈਂਟ ਜਿਹੜਾ ਹੈ ਉਹ ਰਾਂਝੇ ਦੇ ਖਿਲਾਫ ਨਹੀਂ ਯੂਜ਼ ਹੁੰਦਾ। ਉਹ ਪੈਰਾਮੀਟਰਸ ਹੀ ਹੋਰ ਨੇ। ਇੱਥੇ ਤੇ ਸਿਰਫ ਇੱਕ ਜਨਰਲ ਜਿਹੜੀ ਮੇਲ ਦੀ ਔਰਤ ਨੂੰ ਡੋਮੀਨੇਟ ਕਰਨ ਦੀ ਔਰ ਉਹਨੂੰ ਥੱਲੇ ਲਾਉਣ ਦੀ ਜਿਹੜੀ ਕਾਂਸਟੈਂਟ ਐਫਰਟ ਹੈ ਉਹ ਹੈ। ਅੱਛਾ, ਮੇਰੀ ਇੱਕ ਹੋਰ ਇੰਟਰਪ੍ਰੀਟੇਸ਼ਨ ਵੀ ਹੈ ਕੈਦੋ ਦੇ ਕਿਰਦਾਰ ਦੀ ਇੱਥੇ। ਉਹ ਇਹ ਹੈਗੀ ਹੈ ਕਿ ਜਿਹੜਾ ਕੈਦੋ ਹੈ ਉਹਨੂੰ ਸੁਸਾਇਟੀ ਨੇ ਆਪਣੇ ਅੰਦਰੋਂ ਬਾਹਰ ਕੱਢਿਆ ਹੈ, ਉਹ ਸੁਸਾਇਟੀ ਤੋਂ ਬਾਹਰ ਰਹਿੰਦਾ ਹੈ। ਸਹੀ ਗੱਲ ਹੈ ਨਾ ਜੀ? ਮਾਰਜਨਲਾਈਜ਼ਡ ਹੈ। ਮਾਰਜਨਲਾਈਜ਼ ਹੈ। ਤੇ ਆਪਣਾ ਜਿਹੜਾ ਮਾਰਜਨਲਾਈਜ਼ ਆਦਮੀ ਹੈ, ਉਹ ਹੁਣ ਜਿਹੜੀ ਟ੍ਰੈਡੀਸ਼ਨ ਔਰ ਸਾਰਾ ਕੁਝ ਹੈਗਾ ਉਹਦਾ ਉਹ ਮਾਮਾ ਬਣ ਗਿਆ। ਤੇ ਉਹ ਦੂਜਿਆਂ ਨੂੰ, ਜਿਹੜੇ ਦੂਜੇ ਸਿਆਲ ਨੇ, ਜਿਹੜੇ ਆਪਣੇ ਆਪ ਨੂੰ ਵੱਡਾ ਸਮਝਦੇ ਨੇ, ਉਹਨਾਂ ਨੂੰ ਉਹ ਥੱਲੇ ਲਾਉਂਦਾ ਹੈ ਕਿ ਤੁਸੀਂ ਤੁਹਾਡੇ ਕੁੜੀਆਂ ਮੁੰਡੇ ਤੇ ਇਹ ਕਰਦੇ ਫਿਰਦੇ ਨੇ, ਤੇ ਤੁਸੀਂ ਤੇ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਉੱਚਾ ਬਣਾਉਣ ਲਈ ਔਰ ਟ੍ਰੈਡੀਸ਼ਨਸ ਦਾ ਪਾਲੂ ਜ਼ਾਹਰ ਕਰਨ ਲਈ ਵੀ ਕੈਦੋ ਦਾ ਕਰੈਕਟਰ ਜਿਹੜਾ ਹੈ ਉਹ ਯੂਜ਼ ਕੀਤਾ ਗਿਆ ਹੈ। ਜੀ ਮੈਂ ਉਹੀ ਕਹਿ ਰਿਹਾ ਸੀਗਾ ਕਿ ਕੈਦੋਂ ਜਿਹੜਾ ਇੱਕ ਸਿਰਫ ਇੱਕ ਬੰਦਾ ਨਹੀਂ, ਉਹ ਬਹੁਤ ਵੱਡੀ ਸੈਗਮੈਂਟ ਆਫ ਸੁਸਾਇਟੀ ਨੂੰ ਵੀ ਰਿਪਰੈਜ਼ੈਂਟ ਕਰਦਾ। ਜਿਹੜੇ ਮਾਰਜਨਲਾਈਜ਼ ਗਰੀਬ ਬੰਦੇ ਜਿਨ੍ਹਾਂ ਦਾ ਆਲਰੇਡੀ ਪੂਅਰ ਇਮੇਜ ਹੈ, ਉਹਨਾਂ ਨੂੰ ਇਨਸਾਫ ਕਿਤੇ ਮਿਲਣਾ, ਸੱਚ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਇਨਸਾਫ ਵੱਡੀ ਸੁਸਾਇਟੀ 'ਚ ਨਹੀਂ ਮਿਲਦਾ। ਇਹ ਗੱਲ ਵੀ ਹੈ ਕਿ ਉਹਨਾਂ ਨੂੰ ਇਨਸਾਫ ਵੀ ਨਹੀਂ ਮਿਲ ਸਕਦਾ। ਤੇ ਇਹ ਵੀ ਗੱਲ ਹੈ ਕਿ ਉਹ ਖੁਦ ਜਿਹੜਾ ਜ਼ੁਲਮ ਦਾ ਨਿਜ਼ਾਮ ਹੈ, ਜਿਹਦੇ ਵਿੱਚ ਹੀਰ ਤੇ ਰਾਂਝਾ ਮਿਲ ਨਹੀਂ ਸਕਦੇ, ਇਹ ਮਾੜਿਆਂ ਹੁੰਦਿਆਂ ਵੀ ਤਗੜਿਆਂ ਦਾ ਸਾਥ ਦਿੰਦੇ ਨੇ ਕੈਦੋ ਵਗੈਰੇ ਲੋਕ। ਬਲਕਿ ਇੱਥੋਂ ਤੱਕ ਕਿ ਉਹ ਉਨੀ ਨਰਮੀ, ਉਨੀ ਛੂਟ ਵੀ ਨਹੀਂ ਦਿੰਦੇ ਇਹੋ ਜਿਹੇ ਹੀਰਾਂ ਵਗੈਰੇ ਕਿਰਦਾਰਾਂ ਨੂੰ, ਜਿਹੜੇ ਕਿ ਉਹਨਾਂ ਦੇ ਮਾਂ ਪਿਓ ਦੇ ਦਿੰਦੇ ਨੇ। ਜਿਵੇਂ ਸਿਆਲ ਜਿਹੜੇ ਨੇ ਉਹ ਅੱਖ ਬੰਦ ਕਰ ਰੱਖਦੇ ਨੇ ਕਿ ਹੀਰਾਂ ਜਿਹਦਾ ਇਸ਼ਕ ਹੋ ਰਿਹਾ,
ਤੇ ਡਾਕਟਰ ਸਾਹਿਬ ਇਹ ਇਹ ਸੌਰੀ ਟੂ ਇੰਟਰਰਪਟ ਮਗਰ ਇਹ ਜਿਹੜੀ ਤੁਸੀਂ ਐਕਸਪਲੇਨੇਸ਼ਨ ਦੇ ਰਹੇ ਹੋ ਨਾ ਇਹ ਟਿਪੀਕਲ ਐਕਸਪਲੇਨੇਸ਼ਨ ਹੀ ਕਿ ਮਾਸ਼ਰੇ 'ਚ ਜ਼ਾਲਮ ਕਿਸ ਤਰ੍ਹਾਂ ਬਣਨਾ ਬੰਦਾ ਕਿ ਜਿਨ੍ਹਾਂ ਨਾਲ ਜ਼ੁਲਮ ਹੋਇਆ ਹੋਣਾ ਨਾ ਉਹੀ ਫਿਰ ਅੱਗੇ ਗੱਛੀ ਜ਼ਿਆਦਾ ਜ਼ਾਲਮ ਉਸਨੀ ਟੈਂਡੈਂਸੀ ਹੋਣੀ ਇਹ ਸਾਈਕੋਲੋਜਿਕਲੀ ਦਿਸ ਇਜ਼ ਵਨ ਐਕਸਪਲੇਨੇਸ਼ਨ। ਬਿਲਕੁਲ ਬਿਲਕੁਲ ਮਤਲਬ ਇਹ ਹੈ ਕਿ ਉਹ ਜਿਹੜਾ ਕੈਦੋ ਦਾ ਲੰਗਾ ਹੋਣਾ ਹੈ ਉਹ ਅਸਲ ਦੇ ਵਿੱਚ ਉਸ ਸਿਆਲਾਂ ਦੀ ਸੁਸਾਇਟੀ ਦੀ ਜਿਹੜੀ ਵੈਲਿਊਜ਼ ਨੇ ਉਹਨਾਂ ਦਾ ਲੰਗਾ ਹੋਣਾ ਹੈ। ਉਹ ਇੱਕ ਲੱਤ ਬਣੀਆਂ ਨੇ। ਜਿਹੜਾ ਪੈਰਾਡੌਕਸ ਹੈ ਨਾ ਕੈਦੋ ਦਾ ਕਿ ਉਹ ਮਾੜਾ ਹੋ ਕੇ ਵੀ ਐਲੀਟ ਦਾ ਆਈਡੀਓਲੌਗ ਹੈਗਾ। ਉਹ ਉਹਨਾਂ ਤੋਂ ਜ਼ਿਆਦਾ ਸੋਹਣੇ ਤਰੀਕੇ ਨਾਲ ਉਹਨਾਂ ਦੀ ਗੱਲ ਨੂੰ ਆਰਟੀਕੂਲੇਟ ਕਰਦਾ ਹੈ, ਹਾਲਾਂਕਿ ਉਹਦੀ ਉਹ ਕਲਾਸ ਨਹੀਂ ਹੈ। ਆਹੋ ਲੇਕਿਨ ਇਹ ਹੈ ਕਿ ਜਿਹੜੀ ਕਲਾਸ ਹੈ ਜਿਹੜੀ ਜਿਸ ਐਲੀਟ ਕਲਾਸ ਦੀ ਆਈਡੀਓਲੋਜੀ ਨੂੰ ਉਹ ਪ੍ਰੋਟੈਕਟ ਕਰਦਾ ਹੈ ਉਹ ਐਲੀਟ ਕਲਾਸ ਜਿਹੜੀ ਹੈ ਉਹ ਜਿੱਥੇ ਉਹਨਾਂ ਦੀ ਮਰਜ਼ੀ ਹੁੰਦੀ ਹੈ ਉਹਦੀ ਗੱਲ ਮੰਨ ਲੈਂਦੇ ਨੇ, ਜਿੱਥੇ ਨਹੀਂ ਮਰਜ਼ੀ ਹੁੰਦੀ ਨਹੀਂ ਮੰਨਦੇ। ਹਾਂ ਇਹ ਗੱਲ ਠੀਕ ਹੈ। ਸਰ ਜੀ ਆਪਾਂ ਇਹ ਇੱਥੇ ਸਾਨੂੰ ਇਸ਼ਾਰਾ ਮਿਲਿਆ ਹੈ ਕਿ ਹੀ ਇਜ਼ ਆਲਸੋ ਵਨ ਆਫ ਦ ਸਿਆਲਸ। ਉਹ ਵੀ ਸਿਆਲਾਂ ਦਾ ਇੱਕ ਹਿੱਸਾ ਹੀ ਹੈ ਰਾਈਟ। ਹੀ ਇਜ਼ ਆਲਸੋ ਉਹਨਾਂ ਦਾ ਮਤਲਬ ਉਹਨਾਂ ਦਾ ਪਾਰਟ ਹੀ ਹੈ। ਤੇ ਜਿਹੜਾ ਸਾਨੂੰ ਉਹਨਾਂ ਨੇ ਗੱਲ ਦੱਸੀ ਹੈ ਕਿ ਉਹਨੂੰ ਮੁਰਸ਼ਦ ਕੋਲੋਂ ਠੂਠਾ ਮਿਲਿਆ। ਸੋ ਜਿਹੜਾ ਉਹ ਕੁੱਲੀ 'ਚ ਰਹਿੰਦਾ ਆ ਜਾਂ ਉੱਥੇ ਉਹ ਮਤਲਬ ਕਿ ਔਸਟੀਅਰ ਲਾਈਫ ਲੀਡ ਕਰ ਰਿਹਾ ਇਹ ਉਹਦੇ ਮੁਰਸ਼ਦ ਦੀ ਉਹਨੂੰ ਉਹ ਤੇ ਨਹੀਂ ਕਿ ਤੂੰ ਗਰੀਬੀ ਦਾ ਆਪਣਾ ਝੱਟ ਕੱਟਣਾ ਹੈ। ਇਟ ਕੈਨ ਬੀ ਨਹੀਂ ਇਹੋ ਜਿਹੇ ਕਰੈਕਟਰ ਹੁੰਦੇ ਨੇ ਜਿਹੜੇ ਇਕਨੋਮਿਕਲੀ ਮਾੜੇ ਵੀ ਹੁੰਦੇ ਨੇ ਤੇ ਫਿਰ ਉਹ ਦੇ ਕੈਨ ਨਾਟ ਕੰਪੀਟ ਇਨ ਦਾ ਸੋਸਾਇਟੀ ਤੇ ਫਿਰ ਮਲੰਗ ਸ਼ਲੰਗ ਹੋ ਜਾਂਦੇ ਨੇ, ਕਿਸੇ ਦੇ ਮਰੀਜ਼ ਹੋ ਜਾਂਦੇ ਨੇ ਤੇ ਉਹ ਆਪਣੀ ਜਿਹੜੀ ਜ਼ਿੰਦਗੀ ਦਾ ਸਟਾਈਲ ਹੈ ਉਹਨੂੰ ਬਦਲ ਲੈਂਦੇ ਨੇ। ਤੇ ਇਹ ਸੂਰਤ ਨਜ਼ਰ ਆਉਂਦੀ ਹੈ ਮੈਨੂੰ ਕੈਦੋ ਦੀ ਕਿ ਉਹਨੇ ਉਸ ਤਰ੍ਹਾਂ ਕੀਤਾ ਹੈ। Dr. G, can we and Dr. Mzuji, can we say that that Gedo and Ranja are actually similar in terms of being being rejected by society, but Gedo is like overcompensates. He tries too hard for his outer appearance, right? Whereas Ranja doesn't care. He follows his heart. Can we say that? Yes. Okay. That is true. That is very true. ਕਿ ਉਹ ਦੋਨੋਂ ਹੀ ਮਰਦ ਜਿਹੜੇ ਨੇ ਉਹ ਦੋਨੋਂ ਹੀ ਮਰਦ ਸੁਸਾਇਟੀ ਦੇ ਵਿੱਚ ਆਈਡੀਓਲੌਗ ਨੇ। ਇੱਕ ਜਿਹੜਾ ਹੈ ਉਹ ਆਪਣਾ ਹਾਰਸ਼ਨੈਸ ਨਾਲ ਓਲਡ ਟ੍ਰੈਡੀਸ਼ਨ ਨੂੰ ਕਾਇਮ ਰੱਖਣ ਲਈ ਐਕਟਿਵ ਹੈ ਤੇ ਦੂਜਾ ਉਹਨੂੰ ਤੋੜਨ ਲਈ ਐਕਟਿਵ ਹੈ। That was awesome, Madhya. ਅੱਛਾ ਜੀ ਹਾਂਜੀ ਇਹ ਵੀ ਵੈਸੇ ਸੁਸਾਇਟੀ ਦੇ ਵਿੱਚ ਜਿਹੜੇ ਨੈਗਲੈਕਟਡ ਬੰਦੇ ਨੇ ਬਹੁਤੇ ਬੰਦੇ ਤਾਂ ਸੁਸਾਇਟੀ ਤੋਂ ਡਰਦੇ ਉਹਦੇ ਨਾਲ ਹੀ ਚੱਲਦੇ ਰਹਿੰਦੇ ਨੇ ਰਾਂਝੇ ਵਰਗੇ। ਔਰ ਕੋਈ ਹੁੰਦੇ ਨੇ ਆਪਣੇ ਕੈਦੋਂ ਵਰਗੇ ਜਿਹੜੇ ਕਿ ਲੜਨ ਭਿੜਨ ਦੀ ਆਪਣੀ ਇਨ ਸਪਾਈਟ ਆਫ ਬੀਇੰਗ ਪੂਅਰ ਔਰ ਮਾਰਜਨਲਾਈਜ਼ ਕੈਦੋਂ ਵਰਗੇ ਬਹੁਤ ਘੱਟ ਹੀ ਹੁੰਦੇ ਨੇ ਬੰਦੇ। ਚਲੋ ਅਗਲੀ ਵਾਰੀ ਕਰਾਂਗੇ ਬਹਿਸ। ਅੱਛਾ ਡਾਕਟਰ ਸਾਹਿਬ ਜੀ ਰੱਬ ਰਾਖਾ ਜੀ ਸਾਰਿਆਂ ਦਾ। ਥੈਂਕ ਯੂ। ਠੀਕ ਹੈ ਜੀ। Rab Rakha. ਰੱਬ ਰਾਖਾ। ਰੱਬ ਰਾਖਾ।